ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ੍ਰੀ ਅਕਾਲ ਜੀ, ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਯੂ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਸਿਆਸੀ ਹਲਚਲ ਤੋਂ ਕਰੀਏ। ਗਿੱਦੜਬਾਹੇ ਦਾ ਰੁੱਖ ਕਰੀਏ। ਬਾਈਪੋਲ ਹੋਣੀ ਹੈ, ਜ਼ਿਮਨੀ ਚੋਣ ਹੋਣੀ ਹੈ ਤੇ ਪੰਜਾਬ ਦੇ ਸਿਆਸਤ ਦੇ ਜਿੰਨੇ ਵੱਡੇ ਥੰਮ ਨੇ ਉਹ ਸਾਰੇ ਉੱਥੇ ਹੀ ਤੁਹਾਨੂੰ ਅੱਜ ਕੱਲ੍ਹ ਮਿਲਣਗੇ। ਭਗਵੰਤ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਡਿੰਪੀ ਢਿੱਲੋਂ ਨੇ ਝਾੜੂ ਫੜ ਲਿਆ ਜੀ, ਇਨਕਲਾਬੀ ਬਣ ਗਏ। ਦੇਖੋ, ਇਹ ਤੈਅ ਹੀ ਸੀਗਾ, ਇਹ ਸਭ ਕੁਝ ਤੈਅ ਸੀਗਾ। ਔਰ ਤੈਅ ਕਿਵੇਂ ਸੀਗਾ, ਇਹ ਤੁਸੀਂ ਡਿੰਪੀ ਢਿੱਲੋਂ ਦੀ ਸਪੀਚ ਨੂੰ ਸੁਣੋਗੇ ਤਾਂ ਆਪਣੇ ਆਪ ਹੀ ਉਹ ਦੱਸ ਦਿੰਦੇ ਆ। ਜੋ ਆਮ ਆਦਮੀ ਪਾਰਟੀ ਹੈ, ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਆ, ਉਹਦੇ ਚ ਸਭ ਤੋਂ ਪਹਿਲਾਂ ਬੰਦੇ ਨੂੰ ਟ੍ਰੇਨ ਹੀ ਇਹ ਸਕ੍ਰਿਪਟਡ ਪੋਲਿਟਿਕਸ ਲਈ ਕਰਦੇ ਆ। ਇਹਨਾਂ ਦੀ ਜਿਹੜੀ ਬੇਸਿਕ ਟ੍ਰੇਨਿੰਗ ਹੈ, ਜਿਵੇਂ ਆਰਐਸਐਸ ਦੀ ਸ਼ਾਖਾ ਦੇ ਵਿੱਚ ਉਹ ਟ੍ਰੇਨਿੰਗ ਦਿੰਦੇ ਨੇ, ਤਾਂ ਮੁੱਢਲੇ ਤੌਰ ਤੇ ਉਹਨਾਂ ਦੀ ਟ੍ਰੇਨਿੰਗ ਹੀ ਬ੍ਰੇਨ ਵਾਸ਼ ਤੋਂ ਸ਼ੁਰੂ ਹੁੰਦੀ ਹੈ। ਇਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੁੱਢਲੇ ਤੌਰ ਤੇ ਇਹ ਟ੍ਰੇਨਿੰਗ ਇੱਥੋਂ ਸ਼ੁਰੂ ਹੁੰਦੀ ਹੈ ਕਿ ਸਕ੍ਰਿਪਟ ਦੇ ਤਹਿਤ ਕੰਮ ਕਰਨਾ ਜੀ। ਤਾਂ ਸਕ੍ਰਿਪਟ ਕੀ ਸੀ ਕਿ ਭਾਦੋਂ ਦੇ ਮਹੀਨੇ ਚ ਤੀਆਂ ਦਾ ਮੇਲਾ ਜੀ, ਮਾਨ ਸਾਹਿਬ ਨੇ ਆਉਣਾ। ਕਿਹੜੀਆਂ ਭਾਦੋਂ ਦੇ ਮਹੀਨੇ ਚ ਤੀਆਂ ਹੁੰਦੀਆਂ ਨੇ ਜਨਾਬ? ਫਿਰ ਦੂਜੀ ਗੱਲ ਆ ਕਿ ਢਿੱਲੋਂ ਸਾਹਿਬ ਕਹਿ ਰਹੇ ਸੀਗੇ ਕਿ ਇਹ ਮੇਰੇ ਹੀ ਬਦਨਾਮੀ ਕਰਦੇ ਆ ਕਿ ਪਹਿਲਾਂ ਤੁਰਿਆ ਫਿਰਦਾ ਹੀ ਮੀਟਿੰਗਾਂ ਕਰਦਾ ਸੀ। ਆ 5 ਦਿਨ ਪਹਿਲਾਂ OSD ਰਾਜਵੀਰ ਨੇ ਮੇਰੇ ਨਾਲ ਗੱਲ ਕਰਾਈ ਆ ਮਾਨ ਸਾਹਿਬ ਦੀ, ਤੇ ਜਨਾਬ ਪਾਰਟੀ ਤੇ ਛੱਡ ਰਹੇ ਨੇ ਐਤਵਾਰ, ਤੇ ਫਿਰ ਇਕੱਠ ਕਰ ਰਹੇ ਨੇ ਪੈਲਸ ਦੇ ਵਿੱਚ ਸੋਮਵਾਰ 11 ਵਜੇ, ਤੇ ਸੋਮਵਾਰ ਸੀ ਪਰਸੋਂ। ਤੇ ਗੱਲ 5 ਦਿਨ ਪਹਿਲਾਂ ਗੱਲ ਹੋ ਗਈ, 5 ਦਿਨ ਪਹਿਲਾਂ। ਅੱਛਾ, ਤੇ ਫਿਰ ਉੱਥੇ ਜਿਹੜੇ ਜਕਾਰੇ ਛੜਾਏ ਆ ਲੋਕਾਂ ਤੋਂ, ਆਪਾਂ ਕਿੱਧਰ ਨੂੰ ਚੱਲੀਏ? ਇੱਕ ਬਜ਼ੁਰਗ ਉੱਠ ਕੇ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਵੱਲ ਚ ਜਾਣ ਦਾ ਹੀ ਫਾਇਦਾ ਹੈ। ਇਹਦਾ ਮਤਲਬ ਕਿ ਸਕ੍ਰਿਪਟਡ ਉੱਤੋਂ ਆ ਗਈ ਸੀ ਰਾਜਨੀਤੀ ਕਿ ਕਿੱਦਾਂ ਕਰਨੀ ਆ। ਤਾਂ ਪਹਿਲਾਂ ਹੀ ਅਗਲਿਆਂ ਨੇ ਸਿਖਾ ਦਿੱਤਾ ਕਿ ਢਿੱਲੋਂ ਸਾਹਿਬ ਇਸ ਤਰ੍ਹਾਂ ਕਰਾਂਗੇ, ਪ੍ਰੋਗਰਾਮ ਏਦਾਂ ਰੱਖਾਂਗੇ। ਦੇਖੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਹੱਕ ਹੈ ਕਿ ਅਸੀਂ ਕਿਸੇ ਨੂੰ ਰੋਕੀਏ, ਕਿਸੇ ਦੀ ਰਾਜਨੀਤੀ ਤੈਅ ਕਰੀਏ। ਪਰ ਜਿਸ ਤਰ੍ਹਾਂ ਪੋਲੀਟੀਸ਼ੀਅਨ ਖੇਡਦੇ ਆ, ਉਹਨਾਂ ਦੀ ਖੇਡ ਨੂੰ ਸਮਝ ਕੇ ਜਿੰਨਾ ਕੁ ਤੁਹਾਡਾ ਆਪਣਾ ਕਹਿ ਲਓ ਕਿ ਵੱਖ-ਵੱਖ ਸੋਰਸਸ ਦੇ ਜ਼ਰੀਏ ਜਾਣਕਾਰੀ ਦਾ ਦਾਇਰਾ ਹੁੰਦਾ, ਉਹ ਲੋਕਾਂ ਤੱਕ ਪਹੁੰਚਾਉਣਾ ਲਾਜ਼ਮੀ ਹੁੰਦਾ ਹੈ। ਜਿਵੇਂ ਤੁਸੀਂ ਕਹਿੰਦੇ ਵੱਡੇ ਵੱਡੇ ਨੇਤਾ ਫਿਰਦੇ ਆ, ਵੱਡੇ ਵੱਡੇ ਨੇਤਾਵਾਂ ਦਾ ਅੱਜ ਕੱਲ ਜਿਹੜਾ ਸੈਂਟਰ ਪੁਆਇੰਟ ਉਹ ਮਲੋਟ ਹੈ। ਮੁਕਤਸਰ ਵਾਲੇ ਵੀ ਉੱਥੇ ਪਹੁੰਚ ਜਾਂਦੇ ਆ ਕਿਉਂਕਿ ਉੱਥੇ ਬੈਠਣ ਉੱਠਣ ਦੀ ਜਗ੍ਹਾ ਹੈਗੀ ਆ। ਜੀ। ਤਾਂ ਗੱਲ ਇਹ ਆ ਕਿ ਉੱਥੇ ਏਦਾਂ ਹੀ ਬੈਠਿਆ ਉੱਠਿਆ, ਕਿਉਂਕਿ ਅਸੀਂ ਵੀ ਚਾਹ ਪਾਣੀ ਪੀਣ ਜਾਂਦੇ ਆ। ਪੰਜਾਬ ਦੇ ਚੰਗੇ ਨੇਤਾ ਤਾਂ ਇੱਕ ਵਾਰ ਉੱਥੇ ਮਿਲ ਜਾਂਦੇ ਆ। ਮੈਨੂੰ ਇੱਕ ਬਹੁਤ ਵੱਡਾ ਨੇਤਾ ਮਿਲਿਆ ਜੀ, ਜਿਹੜਾ ਕਹਿ ਲਓ ਕਿ ਪ੍ਰਧਾਨ ਜੀ ਦਾ ਕਿਚਨ ਕਮੇਟੀ ਦਾ ਮੈਂਬਰ ਕਹਿ ਲਓ ਕਿਸੇ ਟਾਈਮ। ਤਾਂ ਉਸਨੇ ਤੇ ਇੱਕ ਹੋਰ ਵੀ ਗੱਲ ਦੱਸ ਦਿੱਤੀ ਕਿ ਕੋਈ ਫਾਈਲ ਦਾ ਰੌਲਾ ਵੀ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਜਦੋਂ ਤੁਸੀਂ ਕਾਗਜ਼ ਦੇ ਦਿੱਤੇ ਆਪਾਂ ਤੁਹਾਡੇ ਫਾਈਲ ਦਾ ਵੀ ਖੋਲ ਦੇਵਾਂਗੇ ਕਿੱਸਾ। ਉਹਨੇ ਆਖਿਆ ਗੱਲ ਫਾਈਲ ਤੋਂ ਤੁਸੀਂ ਸਮਝ ਜਾਓ ਕਿ ਕਾਰੋਬਾਰੀ ਦੀ ਫਾਈਲ ਹੁੰਦੀ ਹੈ। ਤਾਂ ਉਸਨੇ ਮੈਨੂੰ ਸੋਰਸ ਵੀ ਦੱਸ ਦਿੱਤਾ ਕਿ ਆਹ ਸੋਰਸ ਹੈ ਜਿੱਥੋਂ ਫਾਈਲ ਮਿਲਦੀ ਆ, ਮੈਂ ਤੁਹਾਨੂੰ ਕਾਗਜ਼ ਵੀ ਦੇ ਦੇਵਾਂ। ਤਾਂ ਮਤਲਬ ਕਿ ਕੀ ਮੰਨੋਗੇ ਤੁਸੀਂ ਇਸ ਬਾਤ ਦੀ? ਜੀ। ਫਿਰ ਉਹਨਾਂ ਕਿਹਾ
ਸਾਨੂੰ ਥੋੜਾ ਜਿਹਾ ਨਾ ਅਸੈਸ ਕਰ ਲੈਂਦੇ ਹੋ, ਤੁਹਾਨੂੰ ਇਹ ਮੁਕਾਬਲਾ ਬਣਾ ਕੇ ਦਿਖਾ। ਠੀਕ ਹੈ। ਬਣਾ ਕੇ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੋਈ ਫਾਈਲ ਵੀ ਹੈ। ਕਾਰੋਬਾਰੀਆਂ ਦੀ ਫਾਈਲ ਤੇ ਅਕਸਰ ਹੁੰਦੀ ਹੈ ਪ੍ਰਵੀਨ ਜੀ। ਜੇ ਰਾਜਾ ਬੜੇ ਮੰਤਰੀ ਤੇ ਉਹਦੀ ਫਾਈਲ ਦਾ ਜ਼ਿਕਰ ਇਹ ਢਿੱਲੋਂ ਸਾਹਿਬ ਹੋਰੀ ਕਰਦੇ, ਤੇ ਹੁਣ ਦੂਜੇ ਇਹਨਾਂ ਦੀ ਫਾਈਲ ਦਾ ਜ਼ਿਕਰ ਕਰਦੇ ਪਏ ਕਿ ਦਰਅਸਲ ਇੱਕ ਫਾਈਲ ਦਾ ਜਿਹੜਾ ਸੀ ਉਹ ਫੈਸਲਾ ਹੋਇਆ। ਤਾਂ ਮਤਲਬ ਅਕਾਲੀ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਦੀ ਗਿੱਟ ਮਿੱਟ ਹੋ ਚੁੱਕੀ ਸੀ, ਇਹ ਤਾਂ ਮਤਲਬ ਕਿ ਟਿਕਟ ਦਾ ਬਹਾਨਾ ਸੀ, ਯਾਨੀ ਯਾਰਾਂ ਨੇ ਤੇ ਜਾਣਾ ਸੀ ਜੀ। ਉਹ ਮਤਲਬ ਕਿ ਤੇ ਅਸੀਂ ਟਿਕਟ ਇਸ ਕਰਕੇ ਨਹੀਂ ਸੀ ਦੇ ਰਹੇ ਕਿਉਂਕਿ ਭਰੋਸਾ ਤਾਂ ਅਸੀਂ ਦਿੱਤੀ ਵੀ ਤੇਰੇ ਤੋਂ ਬਗੈਰ ਕੌਣ। ਤਾਂ ਗੱਲ ਇਹ ਹੈ ਕਿ ਹੁਣ ਰਹਿ ਗਈ ਗੱਲ ਰਾਜਾ ਵੜਿੰਗ ਦੀ, ਕਿ ਰਾਜਾ ਵੜਿੰਗ ਦੇ ਦੇਖੋ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਵਾਂ, ਹੋ ਸਕਦਾ ਕਿ ਅਕਾਲੀ ਦਲ ਦੀ ਕੋਈ ਵੱਡੀ ਵਿਕਟ ਉਹ ਡਿੱਗ ਪਵੇ ਆਉਣ ਵਾਲੇ ਦਿਨ, ਠੀਕ ਹੈ, ਚੰਦ ਦਿਨ ਆਗੇ ਦੇਖੀਏ ਹੋਤਾ ਹੈ ਕਿਆ। ਤਾਂ ਉਸ ਵਿਕਟ ਨੂੰ ਜਿਹਨੂੰ ਬੋਲਡ ਮੰਨਾਂਗੇ ਤੇ ਬੋਲਡ ਬਾਏ ਕਾਂਗਰਸ ਹੀ ਸ਼ਾਇਦ ਲਿਖਿਆ ਮਿਲ ਜਾਵੇ। ਜੇ ਤਾਂ ਇਹਨਾਂ ਨੇ ਰੋਕ ਲਿਆ, ਕੁਝ ਦੋਸਤਾਂ ਨੇ ਰੋਕ ਲਿਆ, ਬਾਹ ਫੜ ਕੇ ਚੋਟ ਸੱਜਣੀ ਲੱਗੀ ਹੈ ਜੇ ਤਾਂ ਬਾਹ ਫੜ ਕੇ ਰੋਕ ਲਿਆ, ਕਿਉਂਕਿ ਜੇ ਸਾਡੇ ਤੱਕ ਗੱਲ ਹੈ ਜਾਂ ਹੋਰ ਦੂਜੇ ਤੀਜੇ ਤੱਕ ਗੱਲ ਹੈ ਤੇ ਗੱਲ ਇਹਨਾਂ ਤੱਕ ਵੀ ਪਹੁੰਚੀ ਹੋਏਗੀ। ਨਹੀਂ ਤਾਂ ਐਸੀ ਗੇਮ ਘੁੰਮੇਗੀ ਕਿ ਰਾਜਾ ਵੜਿੰਗ ਤੁਹਾਨੂੰ ਯਕਦਮ ਖੇਡ ਚ ਨਜ਼ਰ ਆਏਗਾ, ਯਕਦਮ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਜਿਹੜੇ ਨੇ ਖਾਸਮ ਖਾਸ ਬੰਦੇ, ਜਿਹੜੇ ਸਾਡੇ ਵੀ ਕਹਿ ਲਓ ਕਿ ਬਹੁਤ ਨੇੜਦੇ ਹੁੰਦੇ ਆ, ਜਿਹਨਾਂ ਨੂੰ ਅਸੀਂ ਜਾਣਦੇ ਆ, ਯਾਰ ਦੋਸਤ ਹੁੰਦੇ ਆ, ਉਹ ਸਾਨੂੰ ਪਤਾ ਹੁੰਦਾ ਕਿ ਫਲਾਣੇ ਨੇਤਾ ਦੇ ਖਾਸ, ਉਹਨਾਂ ਦੀਆਂ ਪੋਸਟਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਗਿੱਦੜਬਾਹੇ ਦੇ ਵਿਕਾਸ ਨੂੰ ਚਾਰ ਚੰਨ ਵੇਖਿਓ ਕਿਵੇਂ ਲੱਗਦੇ, ਸੈਂਟਰ ਬਹੁਤ ਕੁਝ ਦੇਣ ਜਾ ਰਿਹਾ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਮੈਂ ਕੱਲ ਪਰਸੋਂ ਦੀ ਕਹਿ ਰਿਹਾ ਸੀਗਾ ਕਿ ਅਮਿਤ ਸ਼ਾਹ ਦੀ ਵੀ ਗੇਮ ਇੱਥੇ ਆਪਾਂ ਨੂੰ ਘੁੰਮਦੀ ਵਿਖਾਈ ਦੇਵੇਗੀ, ਤਾਂ ਉਹਦੇ ਸੰਕੇਤ ਵੀ ਆਉਣੇ ਸਟਾਰਟ ਹੋ ਗਏ। ਹੁਣ ਮਤਲਬ ਕਿ ਗੇਮ ਜਿਹੜੀ ਆ ਹੌਲੀ ਗਿੱਦੜਬਾਹੇ ਦੀ ਖੁੱਲ ਜਾਏਗੀ। ਰਾਜਾ ਵੜਿੰਗ ਉਹ ਵੀ ਕਹਿ ਰਹੇ ਆ ਕਿ ਜੇ ਮੈਚ ਇੰਟਰਸਟਿੰਗ ਹੋਇਆ ਤਾਂ ਫਿਰ ਮੈਂ ਵੀ ਆਊਂਗਾ। ਇਹਦਾ ਮਤਲਬ ਕਿ ਫਿਰ ਅਮਰਤਾ ਵੜਿੰਗ ਵੀ ਆ ਸਕਦੀ, ਅਕਾਲੀ ਦਲ ਤੋਂ ਡਿੱਗੀ ਵਿਕਟ ਵੀ ਆ ਸਕਦੀ ਹੈ। ਤਾਂ ਬਹੁਤ ਕੁਝ ਹੈ, ਜੇ ਸਾਰਾ ਕੁਝ ਹੀ ਅੱਜ ਤੁਹਾਨੂੰ ਦੱਸ ਦਿੱਤਾ ਫਿਰ ਇੰਟਰਸਟ ਰਹਿਣਾ ਵੀ ਕੀ ਆ। ਮੈਚ ਇੰਟਰਸਟਿੰਗ ਹੈ ਨਾ, ਮਤਲਬ ਕਿ ਬਹੁਤ ਕੁਝ ਆ। ਅਸੀਂ ਉੱਥੇ ਬੈਠੇ ਆ, ਲਾਗੇ ਪਰਵਾਹ ਨਾ ਕਰੋ, ਸਭ ਕੁਝ ਖਿੱਚ ਲਵਾਂਗੇ, ਪਰ ਉੱਥੇ ਬਹੁਤ ਕੁਝ ਅੰਦਰ ਖਾਤੇ ਇੰਨਾ ਕੁਝ ਚੱਲ ਰਿਹਾ ਹੈ ਨਾ। ਇਹ ਤੁਸੀਂ ਦੇਖੋ, ਇਹ ਕੱਲੇ ਗਿੱਦੜਬਾਹੇ ਦਾ ਇਲੈਕਸ਼ਨ ਨਹੀਂ ਹੈ, ਸੋ ਇਹ ਮੁਕਤਸਰ ਦਾ ਵੀ ਆ, ਕੋਟਕਪੂਰੇ ਦਾ ਵੀ ਹੈ, ਫਰੀਦਕੋਟ ਦਾ ਵੀ ਹੈ, ਬਠਿੰਡੇ ਦਾ ਵੀ ਹੈ, ਈਵਨ ਦੈਟ ਮਲੋਟ, ਲੰਬੀ, ਮੁਕਤਸਰ ਤੋਂ ਲੈ ਕੇ ਬਰਨਾਲੇ ਤੱਕ ਹੈ। ਯਾਨੀ ਜਿੱਥੇ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਹੋਏਗਾ, ਕੋਈ ਬਾਹਰ ਬੈਠਾ ਅਮਰੀਕਾ, ਕੈਨੇਡਾ, ਉਹ ਸਭ ਉੱਥੇ ਹੀ ਸਿਫਾਰਿਸ਼ਾਂ ਪੈਣਗੀਆਂ। ਤੋ ਇਹੋ ਜਿਹਾ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਜਨਾਬ। ਹਾਲੇ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਕੁ ਪੱਤੇ ਜਿਹੜੇ ਆ ਉਹ ਥੋੜੇ ਜਿਹੇ ਕਹਿ ਲਓ ਵਿੰਗੇ ਟੇਢੇ ਆ, ਜਲਦੀ ਉਸੇ ਤੇ ਹੋ ਜਾਣਗੇ। ਤਾਂ ਡਿੰਪੀ ਢਿੱਲੋਂ ਗਏ ਚੱਲੇ ਨੇ, ਅੱਜ ਦਾ ਸਮਾਗਮ ਜਿਹੜਾ ਉਹ ਉੱਥੇ ਲੇਟ ਪਹੁੰਚੇ ਮਾਨ ਸਾਹਿਬ ਥੋੜਾ, ਤੇ ਉਹਨਾਂ ਨੇ ਜੁਆਇਨਿੰਗ ਕਰਵਾਈ ਹੈ, ਜੱਫੀਆਂ ਪਈਆਂ, ਜਿਨ੍ਹਾਂ ਨੂੰ ਇਹ ਕਾਤਲਾਂ ਦੀਆਂ ਬੱਸਾਂ ਕਹਿੰਦੇ ਹੁੰਦੇ ਸੀ, ਫਲਾਣ ਟਮਕਾ, ਉਹਨਾਂ ਨੂੰ ਆਪਦੀ ਬੱਸ ਚ ਬਿਠਾ ਲਿਆ। ਇਹੀ ਰਾਜਨੀਤੀ ਹੁੰਦੀ ਹੈ ਸਾਹਿਬ, ਕਿ ਜਿਹੜੇ ਦਰੀਆਂ ਵਿਛਾਉਣ ਵਾਲੇ ਸੀ, ਅਸੀਂ ਚਾਦਰਾਂ ਵਿਛਾਉਂਦੇ ਰਹੇ, ਝਾੜ ਕੇ ਤੇ ਸੱਜਣ ਗਵਾਂਢੋਂ ਮੁੜ ਗਏ। ਜਿਨ੍ਹਾਂ ਨੇ ਉਹ ਦਾਅਵੇਦਾਰੀਆਂ ਠੋਕੀਆਂ ਸੀ, ਉਹ ਬਣਾ ਕੇ ਢਿੱਲਾ ਜਿਹਾ ਮੂੰਹ ਹਾਰੇ ਹੋਏ ਜਵਾਰੀ ਵਾਂਗੂ ਬੈਠੇ ਨੇ। ਤੇ ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਡਿੰਪੀ ਆ ਗਿਆ ਨਾ, ਡਿੰਪੀ ਆ ਗਿਆ, ਸਾਡੇ ਪੱਲੇ ਸਰਪੰਚੀਆਂ ਤੱਕ ਨਹੀਂ ਪੈਣੀਆਂ। ਵੀ ਡਿੰਪੀ ਨੂੰ ਤੁਸੀਂ ਉੱਤੋਂ ਭੋਲੇ ਪਹੁੰਚੇ ਚ ਵੇਖਿਆ। ਡਿੰਪੀ ਹੋਰਾਂ ਦੀ ਰਾਜਨੀਤੀ ਦਾ ਜ਼ਾਇਕਾ ਨਾ, ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਰਾਜਨੀਤੀ ਦਾ ਸਵਾਦ ਕਿਸ ਤਰ੍ਹਾਂ, ਯਾਨੀ ਅੰਦਾਜ਼ ਕਿਸ ਤਰ੍ਹਾਂ। ਰਸੂਖ ਆਪਣੀ ਥਾਂ ਤੇ ਹੈ, ਤੇ ਜਿੱਥੇ ਫਿਰ ਦਾਬਾ ਵਰਤਦੇ ਆ ਜਾਂ ਜ਼ੋਰ ਵਰਤਦੇ ਆ, ਉਹ ਆਪ ਦੀ ਜਗ੍ਹਾ। ਇੱਕ ਵਾਰੀ ਫਿਰ ਕਈ ਸਾਲਾਂ ਬਾਅਦ ਉਹ ਪਾਵਰ ਦੇ ਹੱਕਦਾਰ ਹੋ ਗਏ। ਤੇ ਇਸੇ ਕਰਕੇ ਡਿੰਪੀ ਢਿੱਲੋਂ ਨੇ ਬੋਲਿਆ ਹੈ ਕਿ ਮੇਰੇ ਵੀਰ ਆਮ ਆਦਮੀ ਪਾਰਟੀ ਵਾਲਿਓ, ਤੁਸੀਂ ਮੈਨੂੰ ਗੱਲ ਨਾਲ ਲਾਇਆ ਤੇ ਮੇਰੇ ਤੇ ਯਕੀਨ ਕਰਿਓ ਬਈ ਮੈਂ ਕਤਾਰ 'ਚ ਤੁਹਾਡੇ ਤੋਂ ਮਗਰ ਖੜਾ ਨਜ਼ਰ ਆਵਾਂਗਾ, ਕੋਈ ਗੱਲ ਨਹੀਂ ਹੈ। ਕਿਸੇ ਕਿਸਮ ਦੇ ਮਾਣ ਤੇ ਸਤਿਕਾਰ ਦੀ ਤੁਹਾਡੀ ਕਮੀ ਨਹੀਂ ਰਹੇਗੀ। ਮਤਲਬ ਇਹ ਆ ਕਿ ਜੇ ਤੁਸੀਂ ਮੈਨੂੰ ਪ੍ਰਵਾਨ ਕਰ ਲਓਗੇ, ਤੁਹਾਨੂੰ ਮਾਣ ਸਤਿਕਾਰ ਹੁਸਨਾ ਚੌਂਕ ਵਾਲੀ ਕੋਠੀ ਕਿਉਂ ਨਹੀਂ ਮਿਲੇਗਾ, ਬਰੋਬਰ ਮਿਲੇਗਾ, ਡਰੋ ਨਾ। ਤਾਂ ਕਾਹਤੋਂ ਸੀ, ਇਹੀ ਸੀ ਕਿਉਂਕਿ ਵਰਕਰਸ ਦੀ ਨਾਰਾਜ਼ਗੀ ਜਾਂ ਕੁਝ ਦਾਅਵੇਦਾਰਾਂ ਦੀ ਨਾਰਾਜ਼ਗੀ ਉਹ ਵੀ ਪ੍ਰਗਟ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਆਪਣੇ ਕੋਲ ਹੈ, ਸਾਹਮਣੇ ਆ। ਤਾਂ ਦੂਸਰੇ ਪਾਸੇ ਇਹਨਾਂ ਨੇ ਜਿਹੜੀ ਡੀਲ ਡਨ ਕੀਤੀ ਆ, ਉਹਦੇ ਤੇ ਮੋਹਰ ਲਾਈ ਆ ਮਾਨ ਸਾਹਿਬ ਨੇ। ਉਹਨਾਂ ਕਿਹਾ ਕਿ ਭਾਈ ਠੀਕ ਹੈ, ਬਹੁਤ ਵੱਡੀ ਜ਼ਿੰਮੇਵਾਰੀ
ਡਿੰਪੀ ਢਿੱਲੋਂ ਨੂੰ ਮਿਲਣ ਜਾ ਰਹੀ ਹੈ, ਇਹਦਾ ਮਤਲਬ ਕਿ ਟਿਕਟ ਉਹਨਾਂ ਦੀ ਹੈ। ਹੂੰ ਗੱਲ ਬਸ ਇੱਥੇ ਆ ਕੇ ਮੁੱਕਦੀ ਆ ਕਿ ਆਉਣ ਵਾਲੇ ਦਿਨਾਂ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਡਿੰਪੀ ਢਿੱਲੋਂ ਕਲੀਅਰ, ਆਲਮੋਸਟ ਮਨਪ੍ਰੀਤ ਬਾਦਲ ਕਲੀਅਰ, ਤੇ ਦੂਜੀਆਂ ਦੋ ਧਿਰਾਂ ਉਹ ਵੀ ਬਹੁਤ ਜਲਦੀ ਅਸੈਸ ਕਰ ਰਹੀਆਂ। ਮੈਨੂੰ ਖੁਦ ਉਹ ਨੇਤਾ ਦੱਸ ਕੇ ਗਿਆ ਕਿ ਅਸੀਂ ਅਸੈਸਮੈਂਟ ਕਰ ਰਹੇ ਹਾਂ ਕਿ ਸਾਡੇ ਨਫੇ ਨੁਕਸਾਨ ਕੀ ਹੈ, ਅਸੀਂ ਨਫੇ ਨੁਕਸਾਨ ਦੇਖਣੇ, ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਨਜ਼ਾਰਾ ਦੇਖੋ। ਅਸੀਂ ਜਿਸ ਤਰ੍ਹਾਂ ਇਹ ਚੋਣ ਲੜਾਂਗੇ, ਫਿਰ ਤੁਸੀਂ ਨਜ਼ਾਰਾ ਦੇਖੋ। ਉਧਰੋਂ ਮਨਪ੍ਰੀਤ ਬਾਦਲ ਦੇ ਬੰਦੇ ਕਹਿੰਦੇ ਪਤਾ ਕੀ ਸਮਝਿਆ ਤੁਸੀਂ, ਸਮਝਿਆ ਕੀ? ਹੁਣ ਦੇਖਿਓ ਤੁਸੀਂ, ਅਸੀਂ ਵੀ ਮੈਦਾਨ ਕਿਵੇਂ ਪਕਾਉਣੇ ਤਾਂ ਦਾਅਵੇਦਾਰੀਆਂ ਕਹੋ ਕਿ ਦੁਨੀਆ ਚੋਟੀ ਦੀਆਂ, ਤਾਂ ਡਿੰਪੀ ਢਿੱਲੋਂ ਮੇਰੇ ਖਿਆਲ ਦੇ ਨਾਲ ਲਾਸਟ ਮੌਕਾ ਉਹਨਾਂ ਵਾਸਤੇ ਵੀ, ਜੇ ਸੁਖਬੀਰ ਸਿੰਘ ਬਾਦਲ ਲੜਦੇ ਆ ਲਾਸਟ ਮੌਕਾ ਉਹਨਾਂ ਵਾਸਤੇ ਆ, ਮਨਪ੍ਰੀਤ ਬਾਦਲ ਦੀ ਰਾਜਨੀਤੀ ਉਹ ਵੀ ਦਾਅ ਤੇ ਆ। ਬਾਕੀ ਕਾਂਗਰਸ ਲਈ ਜੇ ਰਾਜਾ ਵੜਿੰਗ ਹਾਰ ਵੀ ਜਾਏਗਾ ਕੋਈ ਜ਼ਿਆਦਾ ਫਰਕ ਨਹੀਂ ਪਏਗਾ, ਕਿਉਂਕਿ ਲੁਧਿਆਣੇ ਵਾਲੀ ਅੜੀ ਸੀਟ ਉਹਨਾਂ ਨੇ ਕੱਢ ਲਈ, ਬਠਿੰਡੇ ਵਾਲੀ ਛੱਡ ਲਈ। ਇਸ ਕਰਕੇ ਜਿਹੜੇ ਇਹ ਤਿੰਨ ਕਹਿ ਲਓ ਕਿ ਵੱਡੇ ਨੇਤਾ ਤਿੰਨੇ ਇਤਫਾਕਨ ਅਕਾਲੀ ਆ, ਤਿੰਨਾਂ ਦੀ ਰਾਜਨੀਤੀ ਲਈ ਇੱਕ ਟਰਨਿੰਗ ਪੁਆਇੰਟ ਸਾਬਤ ਹੋਏਗੀ ਜਨਤਾ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਿਸਾਨੀ ਦੀ ਕਰੀਏ। ਝੜਪਾਂ ਤੋਂ ਬਾਅਦ ਕਿਸਾਨਾਂ ਨੇ ਕਬਜ਼ਾ ਵਾਪਸ ਲੈ ਲਿਆ ਜੀ। ਹਾਂਜੀ, ਮੈਂ ਤਿੰਨੇ ਅਕਾਲੀ ਨੇਤਾ ਕਹੇ ਆ, ਪਰ ਇਹ ਹੁਣ ਸਾਬਕਾ ਅਕਾਲੀ ਨੇਤਾ ਹੈ ਤਿੰਨੇ ਅਕਾਲੀ। ਹਾਂਜੀ, ਡਿੰਪੀ ਢਿੱਲੋਂ ਤੇ ਮਨਪ੍ਰੀਤ ਬਾਦਲ ਸਾਬਕਾ ਹੋ ਗਏ, ਸੁਖਬੀਰ ਸਿੰਘ ਬਾਦਲ ਮੌਜੂਦਾ ਪ੍ਰਧਾਨ ਹੈ, ਯਾਨੀ ਤਿੰਨੇ ਹੀ ਕਹਿ ਲਓ ਪਿਛੋਕੜ ਤੋਂ ਅਕਾਲੀ ਆ ਜੀ। ਹਾਂਜੀ ਕਰੋ। ਹਾਂਜੀ, ਕਿਸਾਨਾਂ ਨੇ ਕਬਜ਼ਾ ਵਾਪਸ ਲੈ ਲਿਆ ਜੀ। ਪ੍ਰਸ਼ਾਸਨ ਦੇ ਨਾਲ, ਪੁਲਿਸ ਦੇ ਨਾਲ ਹਿੰਸਕ ਝੜਪਾਂ ਵੀ ਹੋਈਆਂ। ਦੇਖੋ, ਇਹ ਸਾਰਾ ਦਿਨ ਤਕਰਾਰਬਾਜ਼ੀ ਆਪਣੀ ਥਾਂ ਤੇ ਚੱਲੀ ਆ, ਪਰ ਅੱਜ ਤੁਹਾਨੂੰ ਪਤਾ ਹੈ ਕਿ ਪੰਜਾਬੀ ਮੀਡੀਆ ਜਗਤ ਜਾਂ ਦਰਸ਼ਕ ਜਗਤ, ਉਹਨਾਂ ਦੀ ਨਿਗਾਹ ਗਿੱਦੜਬਾਹਾ ਕੀ ਸੀਗੀ। ਬੜੇ ਲੋਕਾਂ ਨੇ ਲਾਈਵ ਦੇਖਿਆ। ਮੈਂ ਡੇਰੇ ਵਾਲਿਆਂ ਦਾ ਚੈਨਲ YouTube ਵਾਲਿਆਂ ਦਾ ਦੇਖ ਰਿਹਾ ਸੀ, ਉਹਨਾਂ ਦਾ ਵੀ ਮੀਡੀਆ ਹਾਊਸ ਇੱਕ, ਤਾਂ ਉਹਦੇ ਤੇ 10,000 ਬੰਦਾ ਜੁੜਿਆ ਸੀਗਾ, ਤੁਸੀਂ ਹਿਸਾਬ ਲਾ ਲਓ। ਖੈਰ, ਹੁਣ ਇੱਧਰ ਬਈ ਗੱਲ ਇਹ ਆ ਕਿ ਰੌਲਾ ਉਹੀ ਆ, ਸਰੌਦ ਪਿੰਡ ਆ ਮਲੂਰਕੋਟਲੇ ਦੇ ਬਿਲਕੁਲ ਨੇੜੇ, ਉੱਥੇ ਇਹਨਾਂ ਨੇ ਜਾਣਾ ਸੀਗਾ ਕਿਉਂਕਿ ਕੱਲ ਪੁਲਿਸ ਨੇ ਕਬਜ਼ਾ ਲੈ ਲਿਆ ਸੀ। ਅੱਜ ਇਹਨਾਂ ਨੇ ਜਾਣਾ ਸੀ, ਗਰਾਹਾਂ ਵਾਲਿਆਂ ਨੇ ਉੱਥੇ ਰੋਕ ਲਿਆ ਇਹਨਾਂ ਨੂੰ 5 ਕਿਲੋਮੀਟਰ ਦੂਰ। ਇਹਨਾਂ ਨੇ ਫਿਰ ਡੰਡੇ ਚੁੱਕੇ, ਝੰਡੇ ਚੁੱਕੇ ਤੇ ਵਗ ਗਏ। ਜਦੋਂ ਨੇੜੇ ਲੱਗੇ, ਕਾਫੀ ਕਹਿ ਲਓ ਕਿ ਇਹਨਾਂ ਦੀ ਚੋਟ ਹੋਈ, ਤਕਰਾਰ ਹੋਈ। ਫਿਰ ਉਸ ਤੋਂ ਬਾਅਦ ਇਹ ਕਾਮਯਾਬ ਹੋਏ ਤੇ ਹਾਲ ਦੀ ਘੜੀ ਇਹਨਾਂ ਨੇ ਉਹ ਜ਼ਮੀਨ ਜਿਹੜੀ ਸੀਗੀ ਜਿਹਦੇ ਤੇ ਪ੍ਰਸ਼ਾਸਨ ਨੇ ਕਬਜ਼ਾ ਲਿਆ ਸੀ, ਉਹਦੇ ਤੇ ਜਾ ਕੇ ਆਪਣਾ ਡੇਰਾ ਜਮਾ ਲਿਆ ਹਾਲ ਦੀ ਘੜੀ, ਕਿਉਂਕਿ ਪ੍ਰਸ਼ਾਸਨ ਦੇ ਨਾਲ ਗੱਲਾਂ ਬਾਤਾਂ ਜਾਰੀ ਆ। ਤੇ ਦੂਸਰੇ ਪਾਸੇ ਤਰਨਤਾਰਨ ਦੇ ਕੋਲ ਇੱਕ ਜਗ੍ਹਾ ਸ਼ੇਖ ਫਤਿਹ, ਕਿ ਕਿਸੇ ਨੂੰ ਨਾ ਪਤਾ ਹੋਵੇ ਤੇ ਮੈਂ ਦੱਸ ਦੇਵਾਂ, ਥੋੜਾ ਜਿਹਾ ਸਾਈਡ ਤੇ ਆ ਉਹ ਪਿੰਡ, ਤੇ ਲਾ ਲਓ ਕੋਈ 10-12 ਕਿਲੋਮੀਟਰ ਹੋਣਾ, ਰੱਖ ਸ਼ੇਖ ਫਤਿਹ ਕਹਿ ਦਿੰਦੇ ਆ। ਤਾਂ ਉੱਥੇ ਖੀਰ ਬੜੀ ਚੜ੍ਹਦੀ ਹੈ ਮੇਰੇ ਖਿਆਲ, ਇੱਕ ਵਾਰੀ ਮੈਂ ਵੀ ਗਿਆ ਸੀ। ਤਾਂ ਉੱਥੇ ਅੱਜ ਪ੍ਰਸ਼ਾਸਨ ਨੇ ਜ਼ਬਰਦਸਤੀ ਕਬਜ਼ਾ ਲੈ ਲਿਆ। ਮਤਲਬ ਕਿ ਮਾਨ ਸਰਕਾਰ ਦੀ ਪੁਲਿਸ ਐਕਸ਼ਨ ਦੇ ਵਿੱਚ ਹੈ। ਮਾਨ ਸਾਹਿਬ ਇਹ ਕਰਿਆ ਕਿ ਜੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਆ, ਮੈਂ ਉਹਨਾਂ ਦੇ ਵਿੱਚ ਆਪ ਮਾਮਲੇ ਨੂੰ ਦੇਖ ਰਿਹਾ ਤੇ ਅਸੀਂ ਖੁਦ ਕੇਂਦਰ ਨੂੰ ਲਿਖਿਆ। ਸੋ ਗੱਲ ਉਹੀ ਆ, ਰੈਪੀਟੀਸ਼ਨ ਨਹੀਂ ਕਰਾਂਗੇ ਕਿ ਜਿਹੜਾ ਮਸਲਾ ਹੈ ਉਹ ਮਸਲਾ ਨਿਬੇੜਿਆ ਜਾਣਾ ਚਾਹੀਦਾ। ਤਾਂ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਤਕਰਾਰ ਦੇ ਵਿੱਚ ਜਿੱਦਣ ਕੋਈ ਨੁਕਸਾਨ ਹੋ ਗਿਆ, ਮੰਨ ਲਓ ਕੋਈ ਨੁਕਸਾਨ ਹੋ ਗਿਆ, ਅੱਜ ਵੀ ਕਿਸਾਨ ਉੱਥੇ ਝੋਨੇ 'ਚ ਡਿੱਗੇ, ਉੱਥੇ ਲਿਟੇ ਚੁੱਕੇ, ਮਤਲਬ ਕਿ ਜਿੱਦਣ ਕਿਸੇ ਦਾ ਕੋਈ ਸਿਰ ਪਾੜ ਗਿਆ, ਉਹਦੀ ਫੋਟੋ ਬਾਹਰ ਆ ਗਈ, ਜਿੱਦਣ ਕੁਛ ਪੁਲਿਸ ਵਾਲੇ ਦੀ ਤਾਂ ਭਾਵੇਂ ਕੁਛ ਵੀ ਹੋ ਜਾਵੇ, ਲੋਕਾਂ ਨੇ ਗਾਲਾਂ ਹੀ ਕੱਢਣੀਆਂ, ਤੇ ਜਿੱਦਣ ਕੁਛ ਐਸਾ ਵੈਸਾ ਹੋ ਗਿਆ, ਉਦੋਂ ਸਾਰਾ ਪੰਜਾਬ ਫਿਰ ਜਾਮ ਹੋ ਜਾਏ। ਸੋ ਇਸ ਵਾਸਤੇ ਮਾਨ ਸਾਹਿਬ ਕੋਲ ਟਾਈਮ ਆ। ਵਾਰ-ਵਾਰ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਭਾਈ ਓਏ ਕਿ ਸੰਭਾਲੋ ਸਥਿਤੀ ਨੂੰ, ਇਸ ਮਾਮਲੇ ਨੂੰ, ਕਿਉਂਕਿ ਤੁਹਾਨੂੰ ਵੀ ਪਤਾ ਕਿ ਜੇ ਪ੍ਰੋਜੈਕਟ NHAI ਦਾ ਜਾਏਗਾ ਨਾ ਕੋਈ ਵੀ, ਉਹਨਾਂ ਨੇ ਗਾਂ ਵੀ ਪੈਸਾ ਨਹੀਂ ਦੇਣਾ ਪੰਜਾਬ ਨੂੰ, ਉਹਨਾਂ ਨੇ ਰੋਕ ਦੇਣੇ ਆ। ਇਹ ਸਾਫ਼ ਆ। ਇਹੀ ਤੇ ਅਸੀਂ ਮੁਗਾਲਤੇ 'ਚ ਰਹਿੰਦੇ ਆ ਨਾ, ਕਿ ਸਾਡਾ ਕੀ ਕਰ ਲੈਣਗੇ, ਨਾ ਕੱਢਣ ਸੜਕਾਂ, ਉਹ ਤੁਹਾਡੀਆਂ ਸੜਕਾਂ ਦੀ ਮੁਰੰਮਤ ਵਾਸਤੇ ਪੈਸਾ ਵੀ ਨਹੀਂ ਗਾਂ ਦੇਣਗੇ, ਅੱਗੇ ਕਿਹੜਾ ਦੇ ਰਿਹਾ। ਤੇ ਜਿਹੜੇ ਅਸੀਂ ਇੱਥੇ ਰਹਿ ਰਹੇ ਨਾ ਪ੍ਰਵੀਨ 'ਚ, ਸਾਨੂੰ ਪਤਾ ਹੈ ਸਾਈਕਲ ਤੱਕ ਨਹੀਂ ਚੱਲਦੇ ਸੜਕਾਂ ਤੇ ਜਨਾਬ। ਹੁਣ ਇਹ ਤਾਂ ਬਈ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤਾਂ ਟੋਲਾਂ ਤੋਂ ਵੀ ਫ੍ਰੀ ਲੰਘ ਜਾਣਾ, ਸਭ ਕੁਝ ਫ੍ਰੀ ਆ ਕੰਮ। ਤਾਂ ਗੱਲ ਇਹ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਵਾਸਤੇ ਜੇ ਪੈਸਾ ਨਾ ਦੇਣਗੇ ਤਾਂ ਜਿਹੜਾ ਹੈਗਾ ਉਹ ਵੀ ਟੁੱਟ ਜਾਊਗਾ, ਉਹਦੀ ਮੁਰੰਮਤ ਨਹੀਂ ਹੋਣੀ। ਕੱਲ ਕੀ ਕੁਝ ਹੋਏਗਾ। ਹਰ ਟਾਈਮ ਆਪਾਂ ਹਾਈਵੇ ਤੇ ਨਹੀਂ ਰਹਿ ਸਕਦੇ, ਆਪਾਂ ਸਟੇਟ ਹਾਈਵੇ ਵੀ ਤੇ ਚੱਲਣਾ, ਲਿੰਕ ਰੋਡ ਤੇ ਵੀ ਚੱਲਣਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਵੀ ਚੱਲਣਾ, ਪ੍ਰਧਾਨ ਮੰਤਰੀ ਸੜਕ ਯੋਜਨਾ ਤੇ ਵੀ ਚੱਲਣਾ। ਇਸ ਕਰਕੇ ਮੇਰਾ ਤੇ ਇਹੋ ਆ ਕਿ ਕਿਸੇ ਕਿਸਾਨ ਨਾਲ ਧੱਕਾ ਨਾ ਹੋਵੇ, ਮੁੜ ਵਸੇਬੇ ਲਈ ਸਭ ਕੁਝ ਮਿਲਣਾ ਚਾਹੀਦਾ ਔਰ ਜ਼ਿਆਦਾ ਮਿਲਣਾ ਚਾਹੀਦਾ। ਜੋ ਵੀ ਅਸੈਸਮੈਂਟ ਹੁੰਦੀ ਹੈ ਉਹਦੇ ਤੋਂ ਜ਼ਿਆਦਾ ਮਿਲਣਾ ਚਾਹੀਦਾ। ਤਾਂ ਮਾਨ ਸਾਹਿਬ ਨੇ ਕਿਹਾ ਵੀ ਆ ਕਿ ਮੈਂ
ਜੋ ਵੀ ਮੁਆਵਜ਼ੇ ਦਾ ਕਿਤੇ ਲੱਗ ਰਿਹਾ ਅੜਿੱਕਾ, ਜੋ ਵੀ ਮੁਆਵਜ਼ੇ ਦਾ ਕਵੇਚਾ ਲੱਗ ਰਿਹਾ ਕਿਸੇ ਨੂੰ, ਮੈਂ ਉਹਦੀ ਭਰਪਾਈ ਕਰੂੰਗਾ। ਇਹ ਹੁਣ ਸ਼ਬਦੀ ਗੱਲਾਂ ਨੇ ਜਾਂ ਹਕੀਕੀ ਰੂਪ 'ਚ ਕਰਨਗੇ ਤਾਂ ਫਿਰ ਉਦੋਂ ਪਤਾ ਲੱਗੇਗਾ। ਪਰ ਮੇਰਾ ਤਾਂ ਇਹੋ ਮੰਨਣਾ ਕਿ ਇਸ ਗੱਲਬਾਤ ਦਾ ਹੱਲ ਜਿਹੜਾ ਕੱਢਿਆ ਜਾਣਾ ਚਾਹੀਦਾ। ਕਿਸਾਨ ਆਗੂ ਆ ਜਿਹੜੇ ਰਿਸਪੈਕਟਡ ਨੇ, ਜਾਂ ਕਿਸਾਨ ਹੈ ਜਿਹੜੇ ਵਿਚਾਰੇ ਆਪਦਾ ਕੰਮਕਾਰ ਛੱਡ ਕੇ ਜ਼ਮੀਨਾਂ ਵਿਚਾਰੇ, ਜ਼ਮੀਨਾਂ ਤੋਂ ਉੱਜੜਨਾ ਕੋਈ ਸੌਖਾ ਨਹੀਂ ਹੈ। ਮੈਂ ਇਹੀ ਕਹਿ ਰਿਹਾ ਕਿ ਮਾਨ ਸਾਹਿਬ ਨੂੰ ਅੱਗੇ ਆ ਕੇ ਇਹ ਮਸਲਾ ਹੱਲ ਕਰਵਾਉਣਾ ਚਾਹੀਦਾ ਤੇ ਅੱਗੇ ਤੋਂ ਗਾਂ ਪਾਲਿਸੀ ਆਪਦੀ ਫਿਕਸ ਕਰ ਦਿਓ ਕਿ ਬਈ ਅਸੀਂ ਜਦੋਂ ਵੀ ਕਿਸੇ ਵੀ ਪੂਲ 'ਚ, ਕਿਉਂਕਿ ਇਹ ਸਿਆਪਾ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਪਵਾਇਆ, ਉਹਨੇ ਆਪਦੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਰਿਆਇਤ ਦਵਾਤੀ ਆਖ ਵੇਖ ਕੇ, ਜਿਵੇਂ ਜਿਵੇਂ ਉਹ ਵਧਿਆ ਪ੍ਰੋਜੈਕਟ ਰੌਲਾ ਪੈ ਗਿਆ। ਕਿਉਂਕਿ ਜ਼ਮੀਨ ਤੇ ਹੁਣ ਜੇ ਜ਼ਮੀਨ ਪਟਿਆਲੇ ਮੰਨ ਲਓ 94 ਲੱਖ 'ਚ ਅਕਵਾਇਰ ਹੋਈ ਆ ਤੇ ਉਹ ਮਲੇਰਕੋਟਲੇ ਪਹੁੰਚਦੇ ਉਹਨੂੰ ਕੀ ਥੱਪ ਲੜ ਗਿਆ ਬਈ। ਜੀ ਬਿਲਕੁਲ, ਉੱਥੇ 44 'ਚ ਕਿਉਂ ਲਾਉਂਗੇ ਤੁਸੀਂ ਕਿਸੇ ਕਿਸਾਨ ਦੀ? ਫਿਰ ਤਕਸੀਮ ਦਾ ਰੌਲਾ, ਫਿਰ ਮੰਨ ਲਓ ਇਸ ਤਰ੍ਹਾਂ ਮੁਸ਼ਰਕਾ ਖਾਤਾ ਆ ਗਿਆ, ਕਿਸੇ ਵਿਚਾਰੇ ਦਾ ਉੱਜੜ ਤਾਂ ਕੋਈ ਰਿਹਾ, ਵਾਂਦ ਕਿਸੇ ਦੀ ਹੈ, ਮੁਆਵਜ਼ਾ ਕਿਸੇ ਨੂੰ ਜਾ ਰਿਹਾ। ਇਹ ਚੀਜ਼ਾਂ ਜਿਹੜੀਆਂ ਨਾ ਫਿਕਸ ਕਰ ਲੈਣ ਤੇ ਬਿਹਤਰ ਹੈ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਮਾਨ ਸਰਕਾਰ ਦੀ। ਇਹਨਾਂ ਨੇ NTF ਦਾ ਗਠਨ ਕਰਨ ਦਾ ਦਾਅਵਾ ਕੀਤਾ ਜੀ। ਨਹੀਂ, ਉਹ ਦਾਅਵਾ ਨਹੀਂ ਹੈ, ਉਹ ਹੋ ਗਿਆ। ਠੀਕ ਹੈ, ਅੱਜ ਇਹਨਾਂ ਨੇ ਉਦਘਾਟਨ ਕਰ ਦਿੱਤਾ, ਉਸ ਇਮਾਰਤ ਦਾ ਉਦਘਾਟਨ ਕਰ ਦਿੱਤਾ ਜੋ ਇਹਨਾਂ ਦਾ ਹੈੱਡਕੁਆਟਰ ਹੋਏਗਾ। ਬੇਸਿਕਲੀ ਕੀ ਹੈ, ਸਮਝੋ ਇਸ ਚੀਜ਼ ਨੂੰ, ਜਿਹੜੀ STF ਸੀ ਉਹ ਸਪੈਸ਼ਲ ਟਾਸਕ ਫੋਰਸ ਸੀ। ਇਹਨਾਂ ਨੇ ਇਹ ਨਾਲ ਜੋੜ ਦਿੱਤੀ ਹੈ ਵੈਸੇ, ਪਰ NTF ਬਣਦੀ ਹੈ ਨਾਰਕੋਟਿਕਸ ਟਾਸਕ ਫੋਰਸ ਜੀ। ਤਾਂ ਉਹਦਾ ਅਪਗ੍ਰੇਡੇਸ਼ਨ ਕਹਿ ਲਓ, ਸੋਧਿਆ ਹੋਇਆ ਇੱਕ ਵਰਜ਼ਨ ਆ ਗਿਆ। ਗੱਲ ਇਹ ਆ ਕਿ STF ਜਿਹੜੀ ਸੀਗੀ ਉਹਦੇ 'ਚ 400 ਬੰਦਾ ਕੰਮ ਕਰਦਾ ਸੀਗਾ, ਜੇ 800 ਜਿੰਨੀ ਕੋਈ ਡਰਾਫਟਿੰਗ ਮੈਂ ਸਮਝੀ ਇਹਨਾਂ ਦੀ, ਤਾਂ ਉਹਦੇ 'ਚ ਨਫਰੀ ਵਧਾ ਦੇਣਗੇ। ਇਹ ਤੋਂ ਇਲਾਵਾ ਜਿੱਦਾਂ ਇੰਟਰਸਟੇਟ ਕੋਆਰਡੀਨੇਸ਼ਨ, ਇਹ ਮੈਂ ਬੜੇ ਲੰਬੇ ਸਮੇਂ ਤੋਂ ਕਹਿ ਵੀ ਰਿਹਾ ਸੀਗਾ ਕਿ ਤੁਹਾਨੂੰ ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਜਿਹੜਾ ਹੈ ਉਹ ਬਣਾਉਣਾ ਪਏਗਾ। ਤਾਂ ਉਹ ਇਹ ਕਹਿ ਰਹੇ ਆ ਕਿ ਇੰਟਰਸਟੇਟ ਕੋਆਰਡੀਨੇਸ਼ਨ ਵੀ ਕਰੇਗੀ, ਯਾਨੀ ਜਿਸ ਤਰ੍ਹਾਂ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਉਹ ਪੂਰੇ ਇੰਡੀਆ 'ਚ ਕੰਮ ਕਰਦਾ ਵੱਖ-ਵੱਖ ਸਟੇਟਾਂ 'ਚ, ਤਾਂ ਉਸੇ ਤਰ੍ਹਾਂ ਇਹ ਇੱਕ ਤਰ੍ਹਾਂ ਨਾਲ ਇੰਟਰਸਟੇਟ ਤਾਲਮੇਲ ਵੀ ਕਰੇਗਾ। ਫਿਰ ਜਾਇਦਾਦਾਂ ਜਿਹੜੀਆਂ ਤਸਕਰਾਂ ਦੀਆਂ ਟੈਕਸ ਸਿੱਧੀਆਂ ਕਰ ਸਕਦੀ ਆ। ਉਹ ਮਤਲਬ ਕਿ ਇੰਟੈਲੀਜੈਂਸੀ ਜਿਹੜੀ ਇਹਨਾਂ ਦੀ ਹੋਊਗੀ, ਤਕਨੀਕ ਹੋਊਗੀ, ਆਲਾ ਦਰਜੇ ਦੀ ਹੋਊਗੀ। WhatsApp ਨੰਬਰ ਵਗੈਰਾ ਜਿਹੜੇ ਜਨਤਕ ਕਰ ਦਿੱਤੇ ਗਏ ਨੇ। ਤਾਂ ਮਤਲਬ ਕਿ ਇਸ ਤਰ੍ਹਾਂ ਇਹਨੂੰ ਤਕਨੀਕੀ ਤੌਰ ਤੇ ਵੀ ਪੁਖਤਾ ਕੀਤਾ, ਨਫਰੀ ਤੌਰ ਤੇ ਵੀ ਪੁਖਤਾ ਕੀਤਾ, ਔਰ ਅਧਿਕਾਰ ਖੇਤਰ ਦੇ ਤੌਰ ਤੇ ਵੀ ਪੁਖਤਾ ਇਹਨਾਂ ਨੇ ਥੋੜਾ ਕੀਤਾ। ਤਾਂ ਗੱਲ ਇਹ ਆ ਕਿ ਹੁਣ ਦੇਖੋ ਰਿਜ਼ਲਟ ਜਿਹੜੇ ਹੁੰਦੇ ਨੇ, ਰਿਜ਼ਲਟ ਹੌਲੀ-ਹੌਲੀ ਆਉਂਦੇ ਆ ਪ੍ਰਵੀਨ ਜੀ, ਤੇ ਜਦੋਂ ਤੱਕ ਰਿਜ਼ਲਟ ਨਹੀਂ ਮਿਲਦੇ ਅਸੀਂ ਕਿਸੇ ਵੀ ਪਾਲਿਸੀ ਨੂੰ ਰੱਦ ਨਹੀਂ ਕਰ ਸਕਦੇ, ਕਿਉਂਕਿ ਅਸੀਂ ਲੋਕ ਆਪ ਹੀ ਵਕਾਲਤ ਕਰਦੇ ਹਾਂ ਕਿ ਕਦਮ ਚੁੱਕੋ। ਜੇ ਉਹ ਕਦਮ ਚੁੱਕ ਰਹੇ ਤੇ ਅਸੀਂ ਇੰਨੀ ਆਲੋਚਨਾ 'ਚ ਪੈ ਜਾਈਏ, ਮੇਰੇ ਖਿਆਲ ਦੇ ਨਾਲ ਉਸ ਗੱਲ ਦਾ ਫਾਇਦਾ ਕੋਈ ਨਹੀਂ ਹੈ। ਜਦੋਂ ਤੱਕ ਰਿਜ਼ਲਟ ਨਹੀਂ ਆਉਂਦੇ, ਰਿਜ਼ਲਟ ਜਦੋਂ ਆਉਣਗੇ ਉਹਨਾਂ ਦਾ ਅੰਕਲਨ ਵੱਖਰੇ ਤੌਰ ਤੇ ਕੀਤਾ ਜਾ ਸਕਦਾ। ਪਰ ਗੱਲ ਇਹ ਆ ਕਿ ਜਿਹੜੀ ਚੀਜ਼ ਛੱਡ ਜਾਂਦੇ ਆ, ਉਹ ਮੈਂ ਹਮੇਸ਼ਾ ਕਹਿੰਦਾ ਕਿ ਤੁਹਾਨੂੰ DGP ਜਿਹੜਾ ਹੈ ਉਹ ਪਤਾ ਨਹੀਂ ਗੱਲਾਂ ਦੱਸਦਾ ਹੈ ਕਿ ਨਹੀਂ ਦੱਸਦਾ, ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ, ਇਹ ਤੁਹਾਡਾ ਪਾਰਟ ਹੈ। ਪਰ ਪ੍ਰਵੀਨ ਜੀ, ਸਮੱਸਿਆ ਪਤਾ ਕੀ ਹੈ ਬੇਸਿਕਲੀ, ਇਹ ਮੈਂ ਤੁਹਾਨੂੰ ਸਮਝਾਉਣਾ, ਇਹ ਜਾਂ ਤਾਂ ਪੁਲਿਸ ਵਾਲਿਆਂ ਨੂੰ ਪਤਾ ਜਾਂ ਸਾਡੇ ਵਰਗਿਆਂ ਨੂੰ ਪਤਾ ਜਿਨ੍ਹਾਂ ਦਾ ਵਾਹ ਵਾਸਤਾ ਹੈ। ਇਹ ਜਿਹੜਾ NDPS ਐਕਟ ਹੁੰਦਾ ਨਾ, ਹਰੇਕ ਪੁਲਿਸ ਵਾਲੇ ਦੀ ਸਮਝ 'ਚ ਨਹੀਂ ਆਉਂਦਾ ਹੈ। ਉਹ ਥਾਣੇ 'ਚ ਸਭ 1-2 ਬੰਦੇ ਹੁੰਦੇ ਆ ਜੀ। ਤਾਂ ਇੱਕ ਥਾਣੇ 'ਚ ਮੰਨ ਲਓ ਇੱਕ NDPS, ਸਾਡਾ ਥਾਣਾ ਹੈ ਲਾ ਲਓ, ਸਾਨੂੰ ਲੱਗਦਾ ਕਬਰ ਵਾਲਾ ਥਾਣਾ, ਕਬਰ ਵਾਲੇ ਥਾਣੇ 'ਚ ਸਪੋਜ਼ ਕਰੋ 500 ਪਰਚਾ 1 ਸਾਲ 'ਚ ਹੋਇਆ ਜਾਂ 400 ਹੋਇਆ, ਤਾਂ ਉਹਨੂੰ ਹੈਂਡਲ ਕਰਨ ਵਾਲੇ ਬੰਦੇ ਕੌਣ ਨੇ? 2, ਯਾਨੀ ਪਰ ਪਰਸਨ ਕਿੰਨਾ ਆ ਗਿਆ? 200, 400 ਵੀ ਲਾਉਂਗੇ, 200 ਪਰਚਾ ਉਹਨੇ ਕੱਟਿਆ ਜੀ। ਹੁਣ 200 ਪਰਚਾ ਕੱਟਣਾ, ਉਹਦਾ ਚਲਾਨ ਪੇਸ਼ ਕਰਨਾ, ਟੂ ਕੋਟ ਕਰਨਾ ਉਹਨੂੰ ਹੁੰਦਾ, ਫਿਰ ਉਹਦੀਆਂ ਜਾ ਕੇ ਗਵਾਹੀਆਂ ਭੁਗਤਾਉਣੀਆਂ ਤੇ ਗਵਾਹੀਆਂ ਦੇਣੀਆਂ। ਫਿਰ ਉਹੀ IO ਜਿਹੜਾ ਲਾਅ ਐਂਡ ਆਰਡਰ ਵੀ ਸੰਭਾਲੇ, ਉਹਨੇ ਹਾਈ ਕੋਰਟ ਵੀ ਜਾਣਾ। ਅੱਗੋਂ ਜੱਜ ਹੈ ਜਿਹੜਾ, ਹੁਣ ਸਾਡੇ ਜ਼ਿਲ੍ਹੇ 'ਚ ਮੰਨ ਲਓ, ਤੁਹਾਡਾ ਵੀ ਹੈ ਵੈਸੇ ਜ਼ਿਲ੍ਹਾ ਜੀ, ਤੇ ਗੱਲ ਇਹ ਆ ਕਿ ਮੰਨ ਲਓ ਆਪਣੇ ਜ਼ਿਲ੍ਹੇ ਦੇ ਵਿੱਚ ਕੁੱਲ ਥਾਣੇ ਜਿਹੜੇ ਆ ਉਹ 20 ਲਾ ਲਓ, ਟੋਟਲ 20 ਥਾਣੇ ਲਾ ਲਓ, ਤੇ 400 ਦੀ ਐਵਰੇਜ ਲਾ ਲਓ, ਕਿੰਨਾ ਪਰਚਾ ਹੋ ਗਿਆ ਜੀ? 20 ਥਾਣਿਆਂ 'ਚ 400 ਪਰਚਾ NDPS ਦਾ 1 ਸਾਲ 'ਚ ਆਪਾਂ ਲੈ ਰਹੇ ਹਾਂ, ਤੇ ਇਹ ਲੋਅਰ ਐਵਰੇਜ ਹੈ ਬਿਲਕੁਲ। ਤਾਂ ਤੁਸੀਂ ਸੋਚ ਕੇ ਦੇਖੋ ਕਿੰਨਾ ਪਰਚਾ ਹੋ ਗਿਆ। ਉਹ ਹੁਣ ਭੁਗਤਾਉਣਾ ਕਿੰਨੇ ਬੰਦਿਆਂ ਨੇ? 20 ਦੁਆ 40, ਐਕਸਪਰਟ ਕਿੰਨੇ? 40-45।
ਤੇ ਲਾਅ ਐਂਡ ਆਰਡਰ ਵੀ ਉਹਨਾਂ ਨੇ ਸੰਭਾਲਣਾ, ਹਾਈ ਕੋਰਟ ਤੱਕ ਵੀ ਉਹਨਾਂ ਜਾਣਾ। ਤੇ ਅੱਗੋਂ ਜੱਜ ਕਿੰਨੇ ਆ ਜੀ ਸੈਸ਼ਨ ਕੋਰਟ ਦੇ ਵਿੱਚ? ਤੁਸੀਂ ਸ਼ਾਇਦ ਸੈਸ਼ਨ ਕੋਰਟ ਚ ਕਦੇ ਨਾ ਗਏ ਹੋ, ਉੱਥੇ ਐਨਡੀਪੀਐਸ ਦਾ ਇੱਕ ਜੱਜ ਹੈ। ਇੱਕ ਜੱਜ, ਹਾਂਜੀ। ਤਾਂ ਫਿਰ ਐਨਡੀਪੀਐਸ ਦਾ ਇੱਕ ਜੱਜ, ਤਾਂ ਉਹ ਸਾਰੇ ਮੁਕੱਦਮੇ ਤੁਸੀਂ 20 ਨੂੰ ਮਲਟੀਪਲਾਈ ਕਰ ਲਓ। 20 ਵੈਸੇ ਥਾਣੇ ਨਹੀਂ ਹੈਗੇ ਮੁਕਤਸਰ, ਤਾਂ ਮੈਂ ਮੋਟੇ ਤੌਰ ਤੇ ਲਾਇਆ, ਲਾ ਲਓ ਦਰਜਨ ਪਰ, ਯਾਨੀ 4800 ਮੁਕੱਦਮਾ ਹੋ ਗਿਆ, 12 ਦੇ ਕਰੀਬ ਥਾਣੇ ਚੌਂਕੀਆਂ ਲਾ ਲਓ, 4800 ਹੋ ਗਿਆ। ਜੇ ਆਪਾਂ 12 ਨੂੰ 400 ਨਾਲ ਗੁਣਾ ਕਰੀਏ, 12 ਚੌਕਾ 4800 ਹੋ ਗਿਆ ਜੀ। ਚਲੋ ਵੱਧ ਘੱਟ ਉਹ ਕਰ ਲੈਣਾ, ਤੁਸੀਂ ਦੇਖ ਲੈਣਾ। ਤਾਂ ਮੰਨ ਲਓ ਇੱਕ ਜੱਜ ਹੈ ਤੇ 365 ਦਿਨ ਚੋਂ ਉਹਦਾ ਵਰਕਿੰਗ ਡੇਜ਼ ਕਿੰਨਾ, ਕੰਮ ਵਾਲਾ ਕਿੰਨਾ ਪੀਰੀਅਡ ਹੈ ਉਹਦਾ, ਐਵਰੇਜ 200 ਦਿਨ। ਸਭ 200 ਦਿਨ ਚ ਉਹਨੇ ਮੁਕੱਦਮਾ ਕੱਢਣਾ ਹੈ ਕਿੰਨਾ, 5000। 5000 ਸੋਚ ਕੇ, ਸਿਸਟਮ ਨੂੰ ਸਮਝ ਕੇ ਹੀ ਪਤਾ ਲੱਗਦਾ ਹੁੰਦਾ। ਗੱਲਾਂ ਕਹਿਣੀਆਂ ਬਹੁਤ ਸੌਖੀਆਂ ਜੀ, ਆਲੋਚਨਾ ਕਰਨੀ ਬਹੁਤ ਸੌਖੀ ਆ, ਹੱਲ ਦੇਣੇ ਬਹੁਤ ਔਖੇ ਆ। ਹੱਲ ਇਹੋ ਹੀ ਆ ਕਿ ਤੁਸੀਂ ਇੱਥੋਂ ਸ਼ੁਰੂ ਕਰੋ, ਆਪਣੇ ਐਕਸਪਰਟ ਵਧਾਓ ਤੇ ਤੁਹਾਡੀਆਂ ਜਿਹੜੀਆਂ ਸਪੈਸ਼ਲ ਕੋਰਟਾਂ ਨੇ ਐਨਡੀਪੀਐਸ, ਉਹਨਾਂ ਨੂੰ ਵਧਾਓ। ਉਹਦੇ ਚ 3-4 ਜੱਜ ਹੋਣੇ ਚਾਹੀਦੇ ਆ ਜਿਹੜੇ ਧਾੜ ਮੁਕੱਦਮੇ ਨਵੇੜੀ ਜਾਣ। ਠੀਕ ਹੈ ਨਾ ਸਰ? ਔਰ ਸਭ ਤੋਂ ਵੱਡੀ ਗੱਲ, ਇੱਥੇ 5 ਗ੍ਰਾਮ 10 ਗ੍ਰਾਮ ਵਾਲੇ ਹੀ ਜ਼ਿਆਦਾ ਤਸਕਰ ਆ, 20 ਗ੍ਰਾਮ ਵਾਲੇ ਉਹ ਜਾਂਦੇ ਨੇ ਲਾਈਟ ਰਿਕਵਰੀ ਚ। 1 ਮਹੀਨੇ ਬਾਅਦ ਪੱਕੇ ਵਕੀਲ ਨੇ, ਤਗੜੇ ਵਕੀਲ ਆ ਉਹਨਾਂ ਦੇ ਕੋਲ, ਕਿਉਂਕਿ ਵਕੀਲਾਂ ਦੀ ਜੌਬ ਹੈ ਸਾਹਿਬ। ਉਹਨਾਂ ਨੇ ਫੜੇ ਗਏ, ਸੁਨੇਹਾ ਜਾਣਾ ਵਕੀਲ ਨੂੰ, ਉਹਨਾਂ ਨੇ ਜ਼ਮਾਨਤ ਲਾ ਦੇਣੀ ਹੈ, 10-20 ਦਿਨਾਂ ਬਾਅਦ ਉਹ ਘਰੇ ਆ ਜਾਂਦੇ ਨੇ। ਤੁਹਾਨੂੰ ਜਿਹੜੀ ਇਹ ਲਾਈਟ ਰਿਕਵਰੀ ਆ, ਇਹ ਵੀ ਕਿਤੇ ਨਾ ਕਿਤੇ ਦੇਖਣੀ ਪਊਗੀ। ਇਹ ਸੈਂਟਰ ਸਰਕਾਰ ਕਰੇ, ਐਨਡੀਪੀਐਸ ਐਕਟ ਦੇ ਵਿੱਚ ਸੋਧ ਤਾਂ ਬਿਹਤਰ ਹੈ। ਯਾਨੀ ਤੁਹਾਨੂੰ ਰਿਕਵਰੀ ਜਿਹੜੀ ਹੈ ਨਾ ਬਿਲਕੁਲ ਘੱਟ ਤੇ ਲਿਆਉਣੀ ਪਊਗੀ। ਕਿ ਠੀਕ ਹੈ ਯਾਰ, 2-4 ਗ੍ਰਾਮ ਤਾਂ ਛੱਡ ਸਕਦੇ ਆ ਕੰਜ਼ਿਊਮ ਕਰਨ ਵਾਲਾ ਕਰਕੇ, ਕੋਈ 1-2 ਗ੍ਰਾਮ, ਔਰ ਜਿਹੜਾ ਵੱਡਾ ਉਹਦੇ ਨਾਲ ਵੀ ਸਖਤੀ ਨਾਲ ਪੇਸ਼ ਆ। ਹਾਂ, ਨਜਾਇਜ਼ ਨਾ ਕਿਸੇ ਨਾਲ ਕਰੋ, ਕਿਉਂਕਿ ਜਿਹੜੇ ਇਹ ਆ ਨਾ, ਇਹ 10-20 ਗ੍ਰਾਮ ਵੇਚਣ ਵਾਲੇ ਪਿੰਡਾਂ ਚ, ਇਹਨਾਂ ਨੇ ਸਭ ਤੋਂ ਜ਼ਿਆਦਾ ਗੰਦ ਪਾਇਆ। ਵੱਡੇ ਮਗਰਮੱਛਾਂ ਨੂੰ ਰੋ ਨਾ ਹੁਣ, ਉਹਨਾਂ ਨੂੰ ਰੋਣਾ ਛੱਡ ਦਿਓ, ਪਿੱਟੋ ਜਿਹੜੇ ਪੂੰਗ ਨੇ, ਕਿਉਂਕਿ ਫੜੀ ਦੇ ਨਹੀਂ ਹੈ। ਤੇ ਪਿੰਡ 'ਚ 5-7 ਰਲ ਜਾਂਦੇ ਆ, ਤਲਵਾਰਾਂ ਪਿਸਟਲ ਇਹਨਾਂ ਦੇ ਕੋਲ ਹੁੰਦੇ ਆ, ਵੱਖੀਆਂ ਪਾੜ ਦਿੰਦੇ ਨੇ, ਰੀਲਾਂ ਪਾਉਂਦੇ ਨੇ ਅੱਗੋਂ। ਤਾਂ ਸਭ ਤੋਂ ਖਤਰਨਾਕ ਗਰੋਹ ਇਹਨਾਂ ਦਾ ਬਣਦਾ ਪਿੰਡ। ਸੋ ਇਸ ਵਾਸਤੇ ਇਹਨਾਂ ਨੂੰ ਚੰਗੀ ਤਰ੍ਹਾਂ ਨੱਥੇ ਤੋਂ ਬਗੈਰ ਕਹਾਣੀ ਨਹੀਂ ਸੁਣਾਉਣੀ। ਇਹ ਚਲੋ ਠੀਕ ਆ, ਸ਼ੁਰੂਆਤ ਆ, ਮੈਂ ਤੇ ਐਵੇਂ ਜਜ਼ਬਾਤੀ ਹੋ ਕੇ ਗੱਲਾਂ ਗਾਹ ਦੀ ਗੱਲ ਲੈ ਜਾਣਾ, ਪਰ ਅੰਦਰ ਦੀ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਨਾ, ਸਵਾਦ ਨਹੀਂ ਆਉਂਦਾ ਜਿੰਨਾ ਚਿਰ ਗੱਲ ਦੀ ਤਹਿ ਨਾ ਲੱਗੇ। ਤਹਿ ਗੱਲ ਦੀ ਇਹੋ ਆ ਕਿ ਆਮ ਤੌਰ ਤੇ ਅਸੀਂ ਸਾਰੇ ਜਰਨਲਿਸਟ ਆ ਜਿਹੜੇ ਉਹ ਆਲੋਚਨਾ ਕਰਦੇ ਆ, ਫਲਾਂ ਕਰਦੇ, ਅਸੀਂ ਰਿਫਾਰਮਸ ਤੱਕ ਨਹੀਂ ਪਹੁੰਚਦੇ ਕਿ ਰਿਫਾਰਮਸ ਕਿੱਥੇ ਹੋਣੇ ਚਾਹੀਦੇ। ਜਦ ਤੱਕ ਅਸੀਂ ਜਰਨਲਿਸਟ ਰਿਫਾਰਮਸ ਤੱਕ ਨਹੀਂ ਪਹੁੰਚਾਂਗੇ ਨਾ ਸਾਹਿਬ, ਸਾਡੀ ਜਨਤਾ ਤੱਕ ਉਹ ਰਿਫਾਰਮਸ ਨਹੀਂ ਪਹੁੰਚੇ, ਤੇ ਜਦ ਤੱਕ ਜਨਤਾ ਤੱਕ ਨਹੀਂ ਪਹੁੰਚਣਗੇ ਇਹ ਕਦੇ ਕਰਨਗੇ ਜੀ। ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਉਹਦੀ ਗੱਲ ਕਰੀਏ, ਭੰਗੂ ਦੀ ਧੀ ਨੇ ਕੋਈ ਐਲਾਨ ਕੀਤਾ ਜੀ, ਨਿਰਮਲ ਸਿੰਘ ਭੰਗੂ। ਹਾਂਜੀ, ਨਿਰਮਲ ਸਿੰਘ ਭੰਗੂ ਦਾ ਸੰਸਕਾਰ ਤੇ ਮੇਰੇ ਖਿਆਲ ਦੇ ਨਾਲ ਅੱਜ ਹੋ ਗਿਆ ਜੀ। ਇਹਨਾਂ ਨੇ ਪਬਲਿਕ ਨੋਟਸ ਇੱਕ ਅਖਬਾਰ 'ਚ ਦਿੱਤਾ ਹੈ ਕਿ ਮੇਰੇ ਪਿਤਾ ਜੀ ਦਾ ਭਾਈ ਸੁਪਨਾ ਸੀ ਕਿ ਇਨਵੈਸਟਰਸ ਦੇ ਪੈਸੇ ਮੋੜਾਂ, ਤੋਂ ਅਸੀਂ ਸਾਰੇ ਜਿਹੜੇ ਪੈਸੇ ਆ ਉਹ ਮੋੜਾਂਗੇ, ਫਲਾ ਤੇ ਕੋਈ ਬਿਲਕੁਲ ਫਜ਼ੂਲ ਦੀਆਂ ਗੱਲਾਂ ਨੇ। ਆਪਣੀ ਤੇ ਸਿੱਧੀ ਦੋ ਟੋਕੇ ਆ ਕਿ ਇਹ ਬੀਬੀ ਤੇ ਇਹਦੇ ਘਰ ਵਾਲੇ ਤੇ ਜੋ ਪ੍ਰਾਪਰਟੀਆਂ ਵੇਚਣ ਤੇ ਰੋਕ ਲੱਗੀ ਆ, ਉਹਨਾਂ ਨੂੰ ਚੋਰੀਆਂ ਵੇਚਣ ਦੇ ਕੇਸ ਬਣੇ। ਇਹ ਹੁਣ ਬੀਬੀ ਰੱਬ ਦੀ ਭਗਤ ਨਹੀਂ ਹੋਈ, ਇਹਦੀ ਤੇ ਮਾਤਾ ਨੂੰ ਫੜਿਆ ਪਿਛਲੇ ਸਾਲ, 2 ਮਾਸੜ ਕਿ 1 ਮਾਸੜ ਕੇਸਵਾਰ ਸੀ ਇਹਨਾਂ ਦੇ ਪਿਤਾ ਜੀ ਦਾ। ਅਰੇ ਬੀਬੀ ਜੀ, 50,000 ਕਰੋੜ ਰੁਪਈਆ ਬਣਦਾ ਤੁਹਾਡੇ ਵੱਲ ਹੈ ਘਰੇ ਆਪਣੇ ਜੀ? ਜੇ ਹੈ ਤੇ ਫਿਰ 16 ਦਾ ਇਹ ਮਾਮਲਾ ਹੈ ਜੀ। 8 ਸਾਲ ਲੋਕਾਂ ਨੂੰ ਲਹੂ ਅੱਖਾਂ ਚੋਂ ਕਿਉਂ ਰਵਾਇਆ ਤੁਸੀਂ? ਬਾਦ ਸੀਸਾ ਕਿਉਂ ਨਹੀਂ ਜੀ? ਫਿਰ ਦੂਜੀ ਗੱਲ ਹੈ, ਸੁਪਰੀਮ ਕੋਰਟ ਨੇ ਲੋਢਾ ਕਮੇਟੀ ਬਣਾ ਰੱਖੀ ਹੈ, ਸਪੈਸ਼ਲ ਕਮੇਟੀ ਬਣਾ ਰੱਖੀ ਹੈ, ਸੇਬੀ ਰੈਗੂਲੇਟਰੀ ਹੈ ਜਨਾਬ। ਕੇਂਦਰ ਨੇ ਸਦਨ 'ਚ ਖੜ ਕੇ ਕਿਹਾ ਕਿ ਸਾਡੇ ਕੋਲ ਕਲੇਮ ਹੀ ਨਹੀਂ ਆ ਰਹੇ, ਅਸੀਂ ਤਿਆਰ ਹਾਂ ਪੈਸੇ ਦੇਣ ਵਾਸਤੇ। ਸੋ ਉਹ ਪ੍ਰੋਸੈਸ ਚੋਂ ਪੈਸੇ ਮਿਲਣੇ ਨੇ, ਤੇ ਜੇ ਤੁਹਾਡੇ ਕੋਲ 50,000 ਕਰੋੜ ਹੈ ਤਾਂ ਤੁਸੀਂ ਚੁੱਪ ਕਿਉਂ?
ਤੁਸੀਂ ਦੇ ਦਿਓ। ਖੈਰ ਇਹ ਫੋਕੀ ਹਮਦਰਦੀ ਗੇਮ ਕਰਨ ਦੀ ਗੱਲ ਆ, ਲੋਕਾਂ ਨੂੰ ਪਤਾ ਨਹੀਂ। ਤੁਸੀਂ ਤੇ ਸਗੋਂ ਬੀਬੀ ਜੀ ਪੁੰਨ ਖੱਟਣਾ ਤੇ ਦੱਸੋ ਕਿ ਜਿਹੜਾ ਪੈਸਾ ਡਾਈਵਰਟ ਹੋ ਕੇ ਵਿਦੇਸ਼ਾਂ 'ਚ ਗਿਆ, ਉਹ ਆਸਟ੍ਰੇਲੀਆ 'ਚ ਪ੍ਰਾਪਰਟੀ ਬਣੀ ਹੈ ਪਰਲ ਦੀ ਜਾਂ ਕਿਤੇ ਹੋਰ, ਉਹਨੂੰ ਵੀ ਲਿਆਈਏ, ਫਿਰ ਬਣੂ ਗੱਲ। ਸੋ ਇਹ ਮਗਰਮੱਛੂ ਅੰਜੂ ਜਿਹੜੇ ਮਗਰਮੱਛ ਦੇ, ਇਹ ਨਹੀਂ ਪਾਉਣੇ ਚਾਹੀਦੇ। ਬੀਬੀ ਜੀ ਨੂੰ ਬੇਨਤੀ ਹੈ, ਤੁਹਾਡੇ ਪਿਤਾ ਜੀ ਦੀ ਡੈਥ ਹੋਈ ਆ, ਕੋਈ ਵੀ ਸੁਪੁੱਤਰ ਸੈਡ ਹੁੰਦਾ, ਉਹ ਅਸੀਂ ਫੀਲ ਕਰ ਸਕਦੇ ਹਾਂ, ਪਰ ਜੇ ਤੁਸੀਂ ਲੋਕਾਂ ਨੂੰ ਇਹ ਸਮਝਾਓ ਕਿ ਤੁਸੀਂ ਉਹਨਾਂ ਦਾ ਸੁਪਨਾ ਜਿਹੜਾ ਜੀ ਪੂਰਾ ਕਰੋਗੇ, ਨਹੀਂ ਪ੍ਰਾਪਰਟੀਆਂ ਤੇ ਤੁਸੀਂ ਵੇਚਣ ਦਾ ਯਤਨ ਕੀਤਾ ਉਲਟਾ, ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀ। ਤੇ ਅਸੀਂ ਉਸ ਦਿਨ ਤੁਹਾਨੂੰ ਸਲੂਟ ਕਰਾਂਗੇ ਜਿਸ ਦਿਨ ਤੁਸੀਂ ਇਨਵੈਸਟਰਸ ਦਾ ਜਿਹੜਾ ਪੈਸਾ ਹੈ ਮੋੜ ਦਿਓਗੇ, ਕਿਉਂਕਿ ਹਰੇਕ ਦੂਜਾ ਤੀਜਾ ਪੰਜਾਬੀ ਤੇ ਇਨਵੈਸਟਰ ਸੀਗਾ ਤੁਹਾਡੀਆਂ ਕੰਪਨੀਆਂ 'ਚ। ਤੇ ਮਿੰਟੂ ਜੀ ਗੱਲ ਕਰੀਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ, ਇਹਨਾਂ ਦਾ ਹਿਰਦੇ ਪਰਿਵਰਤਨ ਫੇਰ ਹੋ ਗਿਆ ਜੀ, ਭਾਜਪਾ ਚੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਆ। ਇਹ ਉਹੀ ਮੰਤਰੀ ਸਾਹਿਬ ਨੇ ਨਾ ਜਿਨ੍ਹਾਂ ਨੇ 50 ਲੱਖ ਰੁਪਇਆ ਆਫਰ ਕੀਤਾ ਸੀਗਾ ਵਿਜੀਲੈਂਸ ਬਿਊਰੋ ਦੇ ਇੱਕ ਇੰਸਪੈਕਟਰ ਨੂੰ। ਹਾਂਜੀ, ਇੰਸਪੈਕਟਰ ਵੀ ਸ਼ਰਮਾ ਹੀ ਸੀਗਾ ਜੀ, ਨਾਮ ਹੈ ਉਧਰ ਦਾ ਸੀਗਾ ਤੇ ਮਲੋਟ ਲੱਗ ਕੇ ਵੀ ਗਿਆ। ਠੀਕ ਹੈ। ਖੈਰ ਦੇਖੋ ਅਰੋੜਾ ਸਾਹਿਬ ਹਾਂਜੀ ਗਏ ਸਨ, 4 ਕੁ ਦਿਨ ਫਿਰ ਵਾਪਸ ਆ ਗਏ। ਮੈਂ ਤੇ ਤੁਹਾਨੂੰ ਅੱਗੇ ਦੱਸਿਆ ਕਿ ਹੁਣ ਬੋਲਡ ਬਾय ਕਾਂਗਰਸੀ ਤੁਹਾਨੂੰ ਸਕੋਰ ਕਾਰਡ ਤੇ ਮਿਲੇਗਾ। ਮੈਂ ਕੀ ਕਹਿ ਰਿਹਾ, ਥੋੜਾ ਜਿਹਾ ਮੈਂ ਮਤਲਬ ਕਿ ਕੋਡ ਵਰਡ ਇਸਤੇਮਾਲ ਕਰਨੇ ਪੈਂਦੇ, ਕੀ ਕਰੀਏ ਕਿ ਉਹ ਡੀਕੋਡ ਕਰਨੇ ਕੋਈ ਔਖੇ ਨਹੀਂ ਜੀ, ਕਿਉਂਕਿ ਇਹ ਵਾਈਸਵਾਈ ਹੁੰਦੀ ਹੈ, ਹੇਠਲੀ ਵਾਈਸਵਾਈ ਤੁਹਾਨੂੰ ਦੱਸ ਦਈਦੀ ਹੈ, ਬਾਕੀ ਬਹੁਤੇ ਤੇ ਆਪਾਂ ਕੋਈ 30 ਮਾਰਕਾ ਹੈ ਨਹੀਂਗੇ। ਤਾਂ ਇਹ ਜਿਹੜੀ ਵਾਈਸਵਾਈ ਹੁੰਦੀ ਹੈ ਨਾ, ਕਿ ਵਿਕਟਾਂ ਡਿੱਗ ਰਹੀਆਂ, ਕੌਣ ਲੈ ਰਿਹਾ ਬੋਲਰ, ਜਾਂ ਪਤੰਗਾਂ ਜਿਹੜੀਆਂ ਨੇ ਉਹ ਟੁੱਟ ਕੇ ਕਿਹੜੇ ਮਲੇ ਚੜ ਰਹੀਆਂ ਨੇ, ਉਹ ਪਤਾ ਲੱਗ ਜਾਂਦਾ ਹੁੰਦਾ ਹੈ। ਸੋ ਇਸ ਕਰਕੇ ਇਹ ਤੁਸੀਂ ਪਤਾ ਕਰ ਲਓ ਕਿ ਇਹ ਜੋ ਕਾਂਗਰਸ ਨੇ ਇਹਨਾਂ ਨੂੰ ਦਿੱਤਾ, ਕੌਣ ਦੇ ਸਕਦਾ ਸਰ। ਭਾਜਪਾ ਦਾ ਪੰਜਾਬ 'ਚ ਕੀ ਹਾਲ ਦੀ ਘੜੀ ਕੋਈ ਸਕੋਪ ਨਹੀਂ ਹੈਗਾ ਕਿ ਜਿਹੜਾ ਇਹਨਾਂ ਨੂੰ ਬਹੁਤ ਕੁਝ ਮਿਲ ਜਾਏ। ਹੁਣ ਜਿਵੇਂ ਐਂਟੀ ਇਨਕੰਬੈਂਸੀ ਵਧੀ ਆ, ਅਕਾਲੀਆਂ ਦਾ ਡਾਊਨਫਾਲ ਹੈ, ਅਮਰਤਪਾਲ ਸਿੰਘ ਹੋਰਾਂ ਦਾ ਹਾਲੇ ਕੋਈ ਮੇਨ ਸਟ੍ਰੀਮ ਦੀ ਪੋਲਿਟਿਕਸ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕਹਿ ਲਓ ਕਿ ਤਗੜਾ ਹਾਲੇ ਰੋਲ ਨਜ਼ਰ ਨਹੀਂ ਆ ਰਿਹਾ, ਹਾਲੇ ਕਲੀਅਰ ਹੋਣਾ। ਉਸ ਸੂਰਤ 'ਚ ਕੌਣ ਬਚਿਆ ਜਨਾਬ, ਕੌਣ ਬਚਿਆ? ਉਹੀ ਜਿਸ ਪਾਰਟੀ ਨੇ ਤੁਹਾਨੂੰ ਆਪਣੀ ਗੋਦ 'ਚ ਖੜਾ ਕੇ ਪਾਲਿਆ, ਫਿਰ ਮਾਂ ਦਾ ਪਿਆਰ ਆ ਜਾਂਦਾ ਇਹਨਾਂ ਨੂੰ। ਸੋ ਐਸਾ ਹੈ ਹੀ ਕੁਛ ਨਹੀਂ ਸੀਗਾ ਜਿਹਦੇ ਕਰਕੇ, ਕਿਉਂਕਿ ਉਹ ਜਿਹਦੇ ਕਰਕੇ ਭੱਜ ਕੇ ਗਏ ਹੋਣੇ ਆ, ਉਹਨਾਂ ਨੇ ਕਿਹੜਾ ਬਚਾ ਲਿਆ, ਅੰਦਰ ਤੇ ਜਾਣਾ ਹੀ ਪਿਆ। ਤੇ ਜੇ ਟੌਰ ਨਾਲ ਬਈ ਅੰਦਰ ਜਾਓ, ਜਿਵੇਂ ਗਏ ਨੇ ਸਾਧੂ ਸਿੰਘ ਧਰਮਸੋਤ ਹੋਣੀ ਜਾਂ ਭਾਰਤ ਭੂਸ਼ਣ ਆਸ਼ੂ, ਠੀਕ ਹੈ, ਜੋ ਕੀਤਾ ਸੋ ਕੀਤਾ, ਜਾਂ ਨਹੀਂ ਕੀਤਾ, ਜੋ ਹੋ ਰਿਹਾ ਉਹ ਵੀ ਚਲੋ ਰੱਬ ਦੇਖਦਾ ਜਾਂ ਜੱਜ ਦੇਖਦਾ। ਪਰ ਗੱਲ ਇਹ ਆ ਕਿ ਅਗਲੇ ਹਾਲ ਦੀ ਘੜੀ ਤੱਕ ਪਾਰਟੀ ਚੜੇ ਪਏ, ਤਾਂ ਪਾਰਟੀ ਵੀ ਬੜਾ ਮੋਟਾ ਉਹਨਾਂ ਦਾ ਠੀਕ ਹੈ ਨਾ ਕਦਰਦਾਨੀ ਕਰਨ ਨਾਲ ਕੰਮ ਕਰਦੀ ਹੈ। ਇਸ ਕਰਕੇ ਇਹਨਾਂ ਨੇ ਭੱਜ ਕੇ ਦੇਖ ਲਿਆ। ਰਾਜਕੁਮਾਰ ਵੇਰਕਾ ਸਿਆਣੀ ਬਿਆਣੀ ਉਮਰ 'ਚ ਇੱਧਰ ਭੱਜ, ਕਿੰਨਾ ਕੁਛ ਦਿੱਤਾ ਭਾਜਪਾ ਨੇ, ਕੀ ਦਿੱਤਾ, ਕਿੰਨਾ ਕੁਛ ਕਾਂਗਰਸ ਨੇ ਦਿੱਤਾ ਸੀ। ਇਸ ਵਾਸਤੇ ਉਹ ਗਏ ਸੀ ਕਿ ਜਿਹੜੇ ਸਾਰੇ ਵਾਪਸ ਆ ਕੇ ਸਮਝਦਾਰ ਆਦਮੀ, ਇਹਨਾਂ ਨੂੰ ਪਤਾ ਕਿ ਬਈ ਉੱਥੇ ਕੁਝ ਨਹੀਂ ਵਟਿਆ ਜਾਣਾ, ਬੇਰਾਂ ਵੱਟੇ ਨਹੀਂ ਪੁੱਛਣਾ ਪੰਜਾਬ 'ਚ ਹਾਲੇ ਕਿਸੇ ਨੇ। ਹਾਂ ਭਾਜਪਾ ਮੰਨ ਲਓ ਸਾਲ 1.5 ਸਾਲ ਬਾਅਦ ਫੇਰ ਕੋਈ ਰੰਗ ਫੜ ਜਾਂਦੀ ਆ, ਤਾਂ ਫਿਰ ਵੀ ਕੋਈ ਵੱਡੀ ਗੱਲ ਨਹੀਂ ਹੈ। ਪਰ ਜਿਹੜਾ ਬੰਦਾ ਇਸ ਤਰ੍ਹਾਂ ਰਸੇ ਚੱਪਣ ਦੀ ਆਦਤ ਪੈ ਜਾਵੇ ਡੰਗਰ ਨੂੰ, ਤੁਹਾਨੂੰ ਪਤਾ ਫਿਰ ਵੀ ਛਾਲ ਵੱਜ ਸਕਦੀ ਹੈ। ਇਹਦੇ 'ਚ ਕਿਹੜਾ ਕੋਈ ਐਫੀਡੇਵਿਟ ਲੈਂਦੀ ਆ ਪਾਰਟੀ ਜੀ। ਤੇ ਅੰਮ੍ਰਿਤਸਰ 에ਅਰਪੋਰਟ ਤੇ ਮਿੰਟੂ ਜੀ ਡਰੋਨ ਦਿਸਿਆ ਜੀ? ਹਾਂਜੀ ਦੇਖੋ, ਇਹ ਡਰੋਨ ਦੀ ਜਿਹੜੀ ਸਰਗਰਮੀ ਆ ਇਹ ਨਜ਼ਰ ਆਈ ਆ। ਹੁਣ ਜਨਮ ਅਸ਼ਟਮੀ ਵੀ ਸੀਗੀ ਨਾ, ਹੋ ਸਕਦਾ ਕਿਸੇ ਨੇ ਉਦੋਂ ਚਲਾਇਆ ਹੋਵੇ, ਪਰ ਇਹ ਮਨਾਹੀ ਹੁੰਦੀ ਆ। ਵੇਖੋ ਮੈਂ ਤੇ ਕੋਈ 에ਅਰਪੋਰਟ ਨਹੀਂ ਵੇਖਿਆ ਆਪਣੀ ਜ਼ਿੰਦਗੀ 'ਚ, ਪਰ ਗੱਲ ਇਹ ਆ ਕਿ ਇਹ ਇੱਕ ਏਰੀਆ ਹੁੰਦਾ ਜਿਹਦੇ 'ਚ ਇਸ ਤਰ੍ਹਾਂ ਦੀ ਤੁਸੀਂ ਉਡਾਨ ਜਿਹੜੀ ਆ ਡਰੋਨ ਵਗੈਰਾ ਦੀ ਉਹ ਨਹੀਂ ਉਡਾ ਸਕਦੇ, ਉਹਨੂੰ ਨੋ ਫਲਾਈ ਜ਼ੋਨ ਕਹਿ ਲਓ। ਕਿਸ ਤਰ੍ਹਾਂ ਦਾ ਬਣਾਇਆ ਹੁੰਦਾ ਕਿ ਉੱਥੇ ਸਿਰਫ ਜਹਾਜ਼ ਵਗੈਰਾ ਜਿਹੜੇ ਉੱਡ ਸਕਦੇ ਆ। ਇਹ ਕਿਵੇਂ ਆ ਗਿਆ ਉਸ ਏਰੀਏ 'ਚ, ਇੱਕ ਵੱਡਾ ਸਵਾਲ ਹੈ, ਕਿਉਂਕਿ ਡਰੋਨ ਪਹਿਲਾਂ ਹੀ ਉੱਥੇ ਮਾਝੇ 'ਚ ਬੜਾ ਡਰਾਉਂਦੇ ਨੇ। ਇਹ ਕਿਵੇਂ ਆਇਆ, ਇੱਕ ਜਾਂਚ ਪੜਤਾਲ ਦਾ ਵਿਸ਼ਾ ਹੈ, ਕਿਉਂਕਿ ਜਿੰਨਾ ਕੁ ਆਪਾਂ ਨੂੰ ਪਤਾ ਹੈ ਰੂਲ ਰੈਗੂਲੇਸ਼ਨ ਇਹਨਾਂ ਦੇ ਬੜੇ ਸਖਤ ਹੁੰਦੇ ਆ। ਇਮਾਰਤਾਂ ਤੱਕ ਦੀ ਉਚਾਈ ਜਿਹੜੀ ਤੈਅ ਹੁੰਦੀ ਆ, ਤਾਂ ਇਹ ਕਿਵੇਂ ਬਣ ਗਿਆ? ਜਾਂ ਇਹ ਆ ਕਿ ਅਣਜਾਣੇ 'ਚ ਕਿਸੇ ਨੇ ਉਡਾਇਆ, ਕਿਉਂਕਿ ਜਨਮ ਅਸ਼ਟਮੀ ਬੀਤੇ ਦਿਨ ਹੀ ਹੈਗੀ ਸੀਗੀ, ਹੋ ਸਕਦਾ ਉਸ ਮੌਕੇ ਦਾ ਕੋਈ ਹੋਵੇ। ਤਾਂ ਇਹ ਕਾਫੀ ਚਰਚਿਤ ਹੋਈ ਹੈ ਖਬਰ, ਪਰ ਹਾਲ ਦੀ ਘੜੀ ਕਹਿ ਲਈਏ ਆਪਾਂ ਕਿ ਕੋਈ ਉਸ ਤੋਂ ਬਾਅਦ ਇਹਦਾ ਫੋਲੋਅਪ ਜਿਹੜਾ ਹੈ ਉਹ ਕਿਸੇ ਵੀ ਮੀਡੀਆ ਹਾਊਸ ਜਾਂ ਇਹਨਾਂ ਨੇ ਵੀ ਆਫੀਸ਼ੀਅਲੀ ਨਹੀਂ ਕੀਤਾ ਕਿ ਹਾਂਜੀ ਅਸਲ ਦੇ ਵਿੱਚ ਕਿੱਦਾਂ ਕੀ ਵਾਪਰਿਆ। ਜੀ।
ਤੇ ਮਿੰਟੂ ਜੀ ਗੱਲ ਕਰੀਏ ਡਰਾਈਵਰ ਤੋਂ ਪਰੇਸ਼ਾਨ ਨੇ ਕਹਿੰਦੇ 4 ਐਸਡੀਐਮ ਤੇ ਡੀਸੀ। ਇਹ ਤੇ ਛੱਤੀਸਗੜ੍ਹ ਦੀ ਗੱਲ ਆ, ਬੜੀ ਕਹਿ ਲਓ ਕਿ ਚਰਚਿਤ ਜੀ ਗੱਲ ਆ। ਇਹ ਕਹਿੰਦੇ ਕਿ ਇੱਕ ਨੌਜਵਾਨ ਡਰਾਈਵਰ ਆ ਸਾਡਾ, ਅਸੀਂ ਤੇ ਤੰਗ ਆਏ ਪਏ ਆ, ਮਹਾਰਾ ਸਿਗਰਟ ਸੁਗਰਟ ਪੀ ਲੈਂਦਾ ਤੇ ਆ ਕੇ ਉਸੇ ਤਰ੍ਹਾਂ ਹੀ ਬਹਿ ਜਾਂਦਾ, ਲਾਚੀ ਵੀ ਨਹੀਂ ਚੱਬਦਾ। ਤੇ ਜੇ ਕਿਤੇ ਖੜੇ ਹੋਈਏ ਸਬਜ਼ੀ ਸੁਬਜੀ ਲੈਣ ਲਈ ਤੇ ਕਹਿੰਦਾ ਚਲੋ ਇਹ ਟਾਈਮ ਹੋ ਗਿਆ, ਆ ਜਾਓ ਫਲਾਣਾ ਸ਼ਰਮਾ ਜੀ ਆ ਜਾਓ ਬੈਠੋ ਵਿੱਚ। ਮਤਲਬ ਕਿ ਮੈਂ ਨਾ ਮੈਂ ਮਿਸਾਲ ਦੇ ਤੌਰ ਤੇ ਲੈ ਰਿਹਾ, ਤਾਂ ਕਹਿੰਦੇ ਜੀ ਨਾਲ ਲੈਂਦਾ ਚਲੋ ਮਰਜ਼ੀ ਨਾਲ, ਹਾਂ ਮਰਜ਼ੀ ਕਹਿੰਦਾ ਆਈ ਡੋਂਟ ਕੇਅਰ ਯਾਰ, ਕੋਈ ਚੱਕਰ ਨਹੀਂ। ਤੇ ਕਹਿੰਦੇ ਵੀ ਤੜਕੇ ਫੋਨ ਕਰ ਦਿੰਦਾ ਕਿ ਆਪਣਾ ਜਾ ਨਹੀਂ ਰਿਹਾ, ਅੱਛਾ ਵਾਹ ਛੁੱਟੀ ਹੈ। ਠੀਕ, ਹਾਂਜੀ ਬਹੁਤ ਬਹੁਤ ਵੀ ਕਰਖਤ ਜੇ ਟਾਈਪ ਦਾ, ਤੇ ਸਾਡੇ ਤੋਂ ਡਰਦਾ ਡੁਰਦਾ ਨਹੀਂ ਹੈਗਾ। ਤੇ ਉਹ ਕਹਿੰਦਾ ਕਿ ਮੈਂ ਇਹਨਾਂ ਤੋਂ ਕੀ ਡਰਨਾ ਯਾਰ, ਮੈਂ ਕੋਈ ਇਹਨਾਂ ਦੇ ਪਿਓ ਦਾ ਨੌਕਰ ਥੋੜੀ, ਮੈਂ ਸਰਕਾਰ ਦਾ ਨੌਕਰ। ਸਹੀ ਹੈ। ਤੇ ਇਹ ਕਹਿੰਦੇ ਕਿ ਜਿਹੜਾ ਤੇਲ ਆ ਸਰਕਾਰੀ ਗੱਡੀ ਵਾਲਾ ਸਾਡੀ ਪ੍ਰਾਈਵੇਟ ਗੱਡੀ ਚ ਪਾ ਦੇ। ਆਪਾਂ ਨਹੀਂ ਕਹਿੰਦੇ ਵੀ ਆਪਾਂ ਹੇਰਾਫੇਰੀ ਨਹੀਂ ਕਰਦੇ, ਹੁਣ ਕਿਹੜਾ ਸੱਚਾ ਕਿਹੜਾ ਝੂਠਾ ਪਤਾ ਨਹੀਂ ਹੈ। ਹੁਣ ਡਰਾਈਵਰ ਆਪਦਾ ਰੋਣਾ ਰੋਂਦਾ, ਕਹਿੰਦਾ ਵੀ ਆਪਾਂ ਅਸੂਲਾਂ ਵਾਲੇ ਬੰਦੇ ਆ ਭਰਾ, ਸਿਗਰਟ ਸੁਗਰਟ ਪੀਂਦਾ ਹੋਊਗਾ ਠੀਕ ਆ, ਉਹ ਕਹਿੰਦਾ ਮੈਂ ਲਹੂ ਨਹੀਂ ਪੀਂਦਾ ਬਸ ਲੋਕਾਂ ਦਾ, ਪਬਲਿਕ ਦਾ ਪੈਸਾ ਪਬਲਿਕ ਦੀ ਗੱਡੀ ਚ ਪਾਊਗਾ। ਇਹ ਹੁਣ ਪਤਾ ਨਹੀਂ ਜਾਂਚ ਪੜਤਾਲ ਦਾ ਵਿਸ਼ਾ, ਪਰ ਕੰਨਾਂ ਨੂੰ ਹੱਥ ਲਾਈ ਬੈਠੇ, ਕਹਿੰਦੇ ਇਹੋ ਜਿਹਾ ਕੱਬਾ ਡਰਾਈਵਰ, ਇਹੋ ਜਿਹਾ ਕੱਬੇ ਸੁਭਾਅ ਦਾ ਡਰਾਈਵਰ ਸਾਨੂੰ ਤੇ ਟਿੰਡੀ ਦੇ ਬੀਜ ਤੇ ਚਾੜੀ ਫਿਰਦਾ। ਬਿਲਕੁਲ ਦੇਖੋ, ਹੈ ਤਾਂ ਤੰਬਾਕੂ ਖਾਣਾ ਜਾਂ ਪੀਣਾ ਮਿੰਟੂ ਜੀ ਸਿਹਤ ਵਾਸਤੇ ਮਾੜਾ ਹੀ, ਆਪਾਂ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਪਰ ਫਿਰ ਵੀ ਲੋਕਾਂ ਦਾ ਲਹੂ ਪੀਣ ਨਾਲੋਂ ਤਾਂ ਉਹ ਫਿਰ ਵੀ ਚੰਗੀ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੋਣਾ, ਜਿਹੜਾ ਇਹ ਕਹਿੰਦੇ ਵੀ ਤੇਲ ਪਾ ਦਿਓ ਉਸ ਗੱਡੀ ਦਾ ਸਾਡੀ ਗੱਡੀ 'ਚ। ਚੰਦ ਲੋਕ ਹੀ ਹੁੰਦੇ ਮਿੰਟੂ ਜੀ ਜਿਹੜੇ ਨੌਕਰੀ ਵੀ ਆਪਦੇ ਨਖਰੇ ਨਾਲ ਕਰ ਜਾਂਦੇ, ਨਹੀਂ ਤਾਂ ਅਕਸਰ ਹੀ ਆਪਾਂ ਲਿਖਿਆ ਪੜ੍ਹਦੇ ਹਾਂ ਸਕੂਲਾਂ ਦੀਆਂ ਕੰਧਾਂ ਤੇ ਜਾਂ ਹੋਰ ਕਿਤੇ ਵੀ, ਨੌਕਰੀ ਤੇ ਨਖਰਾ ਦੋਹਾਂ ਚੋਂ ਇੱਕ ਚੁਣੋ। ਹਾਂ ਬਿਲਕੁਲ, ਜਿਹੜਾ ਬੰਦਾ ਅਣਖੀ ਹੈ ਗਟਸ ਹੈ ਜਨਾਬ, ਉਹਦੇ ਚ ਫਿਰ ਨਖਰਾ ਵੀ ਹੋਏਗਾ ਨਾ, ਕਿਉਂਕਿ ਅਗਲਾ ਕਹਿੰਦਾ ਮੈਂ ਤੁਹਾਡਾ ਕਾਣਾ ਨਹੀਂ ਹੈ। ਹੁਣ ਜੇ ਮੰਨ ਲਓ ਸਾਡੇ ਵਰਗੇ ਇੱਥੇ ਲੈਂਦੇ ਫਿਰਨ, ਉਹਦੇ ਤੋਂ ਉਹ ਗਿਫਟ ਲੈ ਲਿਆ, ਉਹਦੇ ਤੋਂ ਕੰਮ ਕਰਾ ਲਿਆ, ਫਿਰ ਚੱਕ ਪਾ ਕੇ ਥੋੜੀ ਬਹਿ ਜਾਗੇ। ਹਾਂ ਬਈ ਤੁਸੀਂ ਆਓ ਜੀ, ਆਇਆਂ ਨੂੰ ਕੰਮ ਨਾ ਉਹ ਜਿਹੜਾ ਤੁਸੀਂ ਸਾਡੇ ਤੋਂ ਕਰਾਉਣਾ, ਇਹ ਗੜਸ ਹੀ ਹੁੰਦੀ ਹੈ ਜਨਾਬ ਕਿਸੇ ਵੀ ਪ੍ਰੋਫੈਸ਼ਨ ਚ, ਚਾਹੇ ਸਰਕਾਰੀ ਨੌਕਰੀ ਆ, ਉੱਥੇ ਵੀ ਹਰੇਕ ਦਾ ਆਪਣਾ ਸਵੈਮਾਨ ਤੇ ਹੈਗਾ ਨਾ। ਇਹ ਨਹੀਂ ਹੈ ਕਿ ਤੁਸੀਂ ਐਸਡੀਐਮ ਦੇ ਡਰਾਈਵਰ ਹੋ ਤੇ ਐਸਡੀਐਮ ਲਿੱਤਰ ਮਾਰੇਗਾ ਤੁਹਾਡੇ, ਨਹੀਂ ਇਦਾਂ ਨਹੀਂ, ਬਿਲਕੁਲ ਨਹੀਂ ਤੁਹਾਡੇ ਆਪਣੇ ਅਧਿਕਾਰ ਨੇ ਡਰਾਈਵਰ ਦੇ ਤੌਰ ਤੇ, ਉਹਨਾਂ ਦੇ ਆਪਣੇ ਅਧਿਕਾਰ ਨੇ, ਤਾਂ ਉਹਨੇ ਜਿਹੜੀ ਲੌਗ ਬੁੱਕ ਹੈ ਉਹਨੇ ਭਰਨੀ ਹੈ, ਸਮਝੋ ਨਾ, ਤੇਲ ਦੀ ਪਰਚੀ ਉਹਨੇ ਕਟਾਉਣੀ ਹੈ, ਤੇਲ ਦਾ ਹਿਸਾਬ ਉਹਨੇ ਦੇਣਾ, ਉਹਦਾ ਅਧਿਕਾਰ ਖੇਤਰ। ਉਹ ਕਹਿੰਦਾ ਨਹੀਂ ਇਹ ਝੇਰ ਫਿਰ ਹੁੰਦੀ ਮੈਂ ਰੋਕਦਾ, ਤੇ ਇਹ ਹੁਣ ਚੀਕਾਂ ਮਾਰਦੇ ਜਿਵੇਂ ਨਾ ਮਜੀਠੇ ਚੀਕਾਂ ਕਢਾ ਦਿਆਂਗੇ ਭਾਊ ਚੀਕਾਂ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜੀਆਂ ਪੰਜਾਬ ਦੇ ਵਿੱਚ ਇਸ ਟਾਈਮ ਸਿਆਸਤ ਚੱਲ ਰਹੀ ਹੈ, ਚਾਹੇ ਉਹ ਗਿੱਦੜਬਾਹਾ ਦੀ ਹੋਵੇ ਤੇ ਇਹਦੇ ਨਾਲ ਫਰੀਦਕੋਟ ਲੋਕ ਸਭਾ ਹਲਕੇ ਦੀ। ਹੁਣ ਫਰੀਦਕੋਟ ਲੋਕ ਸਭਾ ਹਲਕੇ 'ਚ ਵੋਟਾਂ ਨਹੀਂ ਪੈਣੀਆਂ, ਪਰ ਇੱਕ ਬੜੀ ਦਿਲਚਸਪ ਕਹਾਣੀ, ਦੋ ਪਰਿਵਾਰਾਂ ਨੇ, ਬਰਾੜ ਤੇ ਬਾਦਲ ਪਰਿਵਾਰ ਨੇ, ਇਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਿਵੇਂ, ਇੱਕ ਕਾਂਗਰਸ ਦੇ ਵਿੱਚ ਸੀਗੇ, ਇੱਕ ਅਕਾਲੀ ਦਲ ਦੇ ਵਿੱਚ ਸੀਗੇ, ਪਰ ਬਾਵਜੂਦ ਇਸ ਦੇ ਇੱਕ ਦੂਜੇ ਦਾ ਵਿਰੋਧ ਨਹੀਂ ਕੀਤਾ ਤੇ ਇੱਕ ਦੂਜੇ ਨੂੰ ਮੌਕੇ ਤੇ ਕਿਵੇਂ ਆਕਸੀਜਨ ਦਿੰਦੇ ਰਹੇ, ਇਹਦੇ ਬਾਰੇ ਬੜੀਆਂ ਦਿਲਚਸਪ ਜਿਹੜੀਆਂ ਮਿਸਾਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।